ਖਾਲਸਾ ਕਾਲਜ ਵਰਗੀ ਸਿੱਖਾਂ ਦੀ ਸੰਸਥਾ ਮਤਾ ਪਾਈ ਫਿਰਦੀ ਆ ਕਿ ਸਾਡੀ ਜਿਹੜੀ ਮੈਂਬਰ ਜਿਹਨੇ ਬਣਨਾ ਵੀ ਉਹ ਕੱਲਾ ਗੁਰਸਿੱਖ ਚਾਹੀ, ਮਤਲਬ ਅੰਮ੍ਰਿਤਧਾਰੀ ਨਾ ਵੀ ਹੋਵੇ ਤਾਂ ਕੋਈ ਗੱਲ ਨਹੀਂ। ਇਹੀ ਗੱਲ ਚੀਫ ਖਾਲਸਾ ਦੀਵਾਨ ਦੇ ਵਿੱਚ ਵਾ। ਇੱਥੇ ਵੀ ਪੂਰਾ ਮਾਹੌਲ ਜਿਹੜਾ ਹੈ ਅੰਦਰ ਮੈਂਬਰਾਂ ਦਾ ਉਹ ਇੰਨਾ ਮਾੜਾ ਵੀ 80% ਮੈਂਬਰ ਜਿਹੜੇ ਨੇ ਉਹ ਮਰਿਆਦਾ ਤੋਂ ਦੂਰ ਨੇ। ਸਾਡੀਆਂ ਸਾਰੀਆਂ ਸਿੱਖ ਸੰਸਥਾਵਾਂ ਦੇ ਵਿੱਚ ਗੜਬੜ ਹੋ ਰਹੀ। ਅਸੀਂ ਆਪਣਾ ਸਿੱਖੀ ਸਰੂਪ ਤਿਆਗਣ ਤੇ ਹੋਰ ਜਿਹੜੇ ਕੁੱਤੇ ਕੰਮ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤੇ ਸੀ, ਜਿਹੜੇ ਵਿਪਰਨਕੀ ਰੀਤ, ਉਹਦੇ ਹੱਕ ਵਿੱਚ ਦਲੀਲਾਂ ਬੜੀਆਂ ਦਿੰਦੇ ਆ। ਸਾਡੇ ਵਿਦਿਅਕ ਸਿਸਟਮ ਦੇ ਵਿੱਚ ਬਹੁਤ ਵੱਡਾ ਘਪਲਾ ਚੱਲ, ਜਿਹੜੇ ਆਪ ਸਕੌਲਰ ਵਿਦਵਾਨ ਤੇ ਵੱਡੀਆਂ ਵੱਡੀਆਂ ਪੂਛਾਂ ਲਾਈ ਫਿਰਦੇ ਆ ਨਾ, ਇਹਨਾਂ ਸਾਰਿਆਂ ਦਾ ਕੰਮ ਇਹੀ ਆ ਕਿ ਸਿੱਖੀ ਦੀਆਂ ਜੜ੍ਹਾਂ ਹੌਲੀ 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 ਹਿਲਾਈ ਚੱਲੋ, ਕਦੇ ਨਾ ਕਦੇ ਤਾਂ ਸਿੱਖੀ ਪੱਟੀ ਜਾਊਗੀ। ਤੋ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਉਹਦੇ ਚ ਕਰਮਜੀਤ ਸਿੰਘ ਜਿਹੜਾ ਹੈ ਉਹਨੂੰ ਅਕਾਲ ਤਖਤ ਸਾਹਿਬ ਤੇ ਸੰਮਣ ਕੀਤਾ ਗਿਆ ਕਿ ਜੀ 15 ਦਿਨ ਦੇ ਵਿੱਚ ਆ ਕੇ ਨਿੱਜੀ ਰੂਪ ਦੇ ਵਿੱਚ ਤੁਸੀਂ ਆ ਕੇ ਆਪਦਾ ਸਪਸ਼ਟੀਕਰਨ ਦਿਓ। ਚੱਲਣਾ ਯਾਰਾ ਕੱਢ ਲੈਣਗੇ, ਕਿਉਂਕਿ ਨਾ ਤਾਂ ਆਰਐਸਐਸ ਨੇ ਆਪਦੇ ਦੱਲੇ, ਆਪਦੇ ਬੰਦੇ, ਆਪਦੇ ਏਜੰਟ ਸਾਰੇ ਜਿਹੜੇ ਆ ਉਹਨਾਂ ਨੂੰ ਨੰਗੇ ਹੋਣ ਦੇਣਾ, ਪਰ ਇਹ ਕੰਮ ਚੱਲ ਰਿਹਾ। ਸਾਡੀ ਕੌਮ ਜਿਹੜੀ ਆ ਜਿੱਥੇ ਆਪਦੇ ਸਿਧਾਂਤ ਲਈ, ਆਪਦੇ ਖਾਲਿਸਤਾਨ ਲਈ, ਆਪਣੀ ਸਾਰੀ ਚੀਜ਼ ਲਈ ਲੜ ਰਹੀ ਆ, ਉੱਥੇ ਇਸ ਫਰੰਟ ਉੱਤੇ ਬਹੁਤ ਅਵੇਸਲੀ ਆ, ਕਿਉਂਕਿ ਸਾਡੇ ਇਤਿਹਾਸ ਨੂੰ, ਸਾਡੇ ਸਿਧਾਂਤ ਨੂੰ ਬਹੁਤ ਵੱਡੀ ਸੱਟ ਜਿਹੜੀ ਆ ਇਹ ਲੋਕ ਮਾਰ ਰਹੇ ਨੇ। ਤੇ ਹੈਰਾਨੀ ਦੀ ਗੱਲ ਇਹ ਆ ਕਿ ਸਾਰਿਆਂ ਨੂੰ ਪਤਾ ਇਸ ਗੱਲ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਬਾਹਮਣਵਾਦ ਦੇ ਪ੍ਰਚਾਰ ਲਈ ਤੇ ਸਿੱਖੀ ਦੇ ਖਾਤਮੇ ਲਈ ਵਰਤਿਆ ਜਾ ਰਿਹਾ। ਪਰ ਸਾਡੇ ਬੰਦੇ ਜੇ ਕੋਈ ਹੋਰ ਸਿਆਸੀ ਮਸਲਾ ਹੋਵੇ ਉਹਦੇ ਤੇ ਬੜੀ ਗਹਿ ਗੱਡਮੀ ਸਰਗਰਮੀ ਹੁੰਦੀ, ਪਰ ਇਸ ਮਸਲੇ ਉੱਤੇ ਦੜ ਜੀ ਪੱਟ ਕੇ ਟਾਈਮ ਕੱਢਣ ਦਾ ਚੱਲਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14 ਅਗਸਤ ਦਾ ਪਾਕਿਸਤਾਨ ਵਾਲੇ ਆਪਦਾ ਆਜ਼ਾਦੀ ਦਿਹਾੜਾ ਮਨਾ ਰਹੇ ਨੇ। ਕੱਲ ਨੂੰ 15 ਅਗਸਤ ਦਾ ਭਾਰਤ ਵਾਲੇ ਮਨਾਉਣਗੇ। ਸਾਡੀ ਵਾਰੀ ਆਈ। ਅਸੀਂ 1947 ਤੋਂ ਪਹਿਲਾਂ ਸਿੱਖਾਂ ਬਾਰੇ ਚੱਲਦਾ ਸੀਗਾ ਵੀ ਜਾਂ ਸਿੱਖ ਬਾਗੀ ਹੁੰਦੇ ਆ ਜਾਂ ਬਾਦਸ਼ਾਹ। 1947 ਤੋਂ ਬਾਅਦ ਜਿਹੋ ਜਿਹੇ ਹਾਲਾਤ ਵਿੱਚ ਸਾਡੀ ਕੌਮ ਨੂੰ ਲਿਆ ਕੇ ਸੁੱਟ ਦਿੱਤਾ ਗਿਆ, ਨਾ ਅਸੀਂ ਬਾਦਸ਼ਾਹ ਸੀ ਤੇ ਨਾ ਅਸੀਂ ਬਾਗੀ, ਤੇ ਜਿਹੜੀ ਵਿੱਚ ਵਿਚਾਲੇ ਵਾਲੀ ਸਥਿਤੀ ਹੁੰਦੀ ਆ ਗੁਲਾਮੀ, ਉਹ ਸਾਡੇ ਗਲ ਪੈ ਗਈ। ਤੇ 1947 ਤੋਂ ਅਸੀਂ ਇੱਕ ਦੁਬਦਾ ਦੇ ਚੱਕਰ 'ਚ ਗਧੀ ਗੇੜ 'ਚ ਫਸ ਗਏ। ਇੱਕ ਪਾਸੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਕਹਿੰਦਾ ਵੀ ਅਸੀਂ ਆਜ਼ਾਦ ਆ, ਹੁਣ ਆਪਣੇ ਕਿਹੜਾ ਸੰਗਲ ਪਾਏ ਹੋਏ ਨੇ, ਨਜ਼ਾਰੇ ਲੈਂਦੇ ਹੋ, ਅੰਮ੍ਰਿਤ ਛਕੋ, ਬਾਣੀ ਪੜੋ, ਜੋ ਕਰਨਾ ਕਰੋ, ਤੁਹਾਨੂੰ ਕੌਣ ਰੋਕਦਾ, ਤੁਹਾਨੂੰ ਆਜ਼ਾਦੀ ਹੈ। ਦੂਜੇ ਪਾਸੇ ਸਾਡੀ ਕੌਮ ਦਾ ਉਹ ਹਿੱਸਾ ਜਿਹਦੀ ਮਾਨਸਿਕ ਅਵਸਥਾ ਉਹਨੂੰ ਬਾਰ-ਬਾਰ ਇਸ ਗੱਲ ਲਈ ਜਲੀਲ ਕਰਦੀ ਆ ਕਿ ਤੂੰ ਆਰਾਮ ਨਾਲ ਬੈਠਾ, ਕੌਮ ਤੇਰੀ ਗੁਲਾਮ ਆ, ਤੇਰੀ ਬੋਲੀ, ਤੇਰਾ ਧਰਮ, ਤੇਰਾ ਸੱਭਿਆਚਾਰ ਸਭ ਕੁਝ ਖਤਮ ਕੀਤਾ ਜਾਏ। ਸੋ 1947 ਤੋਂ ਪਹਿਲਾਂ ਜਾਂ 18ਵੀਂ ਸਦੀ ਵਿੱਚ ਪੂਰੀ ਦੀ ਪੂਰੀ ਸਿੱਖ ਕੌਮ ਇੱਕ ਰੂਪ ਵਿੱਚ ਸੋਚਦੀ ਹੁੰਦੀ ਸੀ। ਕਿਸੇ ਵੀ ਦੁਸ਼ਮਣ ਨੂੰ ਜਦੋਂ ਦੁਸ਼ਮਣ ਮੰਨਦੇ ਸੀ ਜਾਂ ਕਿਸੇ ਦੋਸਤ ਨੂੰ ਦੋਸਤ ਮੰਨਦੇ ਸੀ, ਪੂਰੀ ਕੌਮ ਦਾ ਨਿਰਣਾ ਬੜਾ ਸਪਸ਼ਟ ਹੁੰਦਾ ਸੀ ਕਿ ਇਹ ਸਾਡਾ ਦੋਸਤ ਆ ਜਾਂ ਦੁਸ਼ਮਣ। ਜਦੋਂ ਵੀ ਕੋਈ ਮਨੁੱਖ ਕਿਸੇ ਕਾਰ ਦੇ ਵਿੱਚ ਡਰਾਈਵਿੰਗ ਸੀਟ ਤੇ ਬੈਠਾ ਹੋਵੇ, ਜੇਕਰ ਉਹ ਸਪਸ਼ਟ ਨਹੀਂ ਹੈਗਾ, ਉਹਦੇ ਗੱਡੀ ਚਲਾਉਣ ਦੇ ਜਿਹੜਾ ਸਾਰਾ ਸਿਸਟਮ ਹੈ ਉਹਦੇ 'ਚ ਦੁਬਦਾ ਰਹੂਗੀ ਤੇ ਦ੍ਰਿੜਤਾ ਨਹੀਂ ਆਊਗੀ, ਮਜ਼ਬੂਤੀ ਨਹੀਂ ਆਊਗੀ, ਐਕਸੀਡੈਂਟ ਲਾਜ਼ਮੀ ਹੋਏਗਾ। ਤੋ ਜਦੋਂ ਕਿਸੇ ਮਨੁੱਖ ਨੂੰ ਡਰਾਈਵਿੰਗ ਸੀਟ ਤੇ ਬਿਠਾ ਕੇ ਦੁਬਦਾ 'ਚ ਪਾਇਆ ਹੋਵੇ, ਪੰਗਾ ਤਾਂ ਉੱਥੇ ਪੈ ਜਾਂਦਾ। ਇੱਥੇ ਤਾਂ ਪੂਰੀ ਕੌਮ ਆ ਜਿਹੜੀ ਉਹ ਅਲਝਾਅ ਵਿੱਚ ਪਈ ਹੋਈ ਆ ਕਿ ਅਸੀਂ ਭਾਰਤ ਮਾਤਾ ਦੇ ਗੁਲਾਮ ਆ ਕਿ ਭਾਰਤ ਵਿੱਚ ਆਜ਼ਾਦ ਆ। 1947 ਮੌਕੇ ਜੋ ਸਾਡਾ ਕਤਲੇਆਮ ਹੋਇਆ ਉਹ ਤਾਂ ਇੱਕ ਨੁਕਤਾ ਹੈ, ਪਰ ਇਸ ਤੋਂ ਬਾਅਦ ਵਿੱਚ ਵੀ ਵਾਰ-ਵਾਰ ਸਾਡੀ ਨਸਲਕੁਸ਼ੀ ਹੋਈ, ਸਾਡੇ ਕਤਲੇਆਮ ਹੋਏ। ਉਸ ਤੋਂ ਵੱਡੀ ਗੱਲ ਇਹ ਕਿ ਜਿਨ੍ਹਾਂ ਤੇ ਭਰੋਸਾ ਕਰਕੇ 1947 'ਚ ਆਪਾਂ ਇੱਧਰ ਆਏ ਸੀ, ਉਹਨਾਂ ਦੇ ਰੰਗ ਢੰਗ ਹੀ ਹੋਰ ਸੀ। ਹਜੇ 50-60 ਦਿਨ ਹੋਏ ਸੀ, ਅਗਲਿਆਂ ਨੇ ਸਰਕੂਲਰ ਜਾਰੀ ਕਰਤਾ ਵੀ ਸਿੱਖ ਜਿਹੜੇ ਆ ਉਹ ਜਰੈਮ ਪੇਸ਼ਾ ਕੌਮ ਆ,
ਤੇ ਇਹਨਾਂ ਦੇ ਇਹੋ ਜਿਹਾ ਛੱਤਰ ਫਿਰੋ, ਇਹਨਾਂ ਨੂੰ ਅਕਲ ਟਿਕਾਣੇ ਆ ਜੇ ਵੀ ਇਸ ਮੁਲਕ ਵਿੱਚ ਤੁਹਾਡੀ ਔਕਾਤ ਕੀ ਹੈ। ਹੁਣ ਕਈ ਸਾਡੇ ਇੱਥੇ ਲੋਕ ਬੜੇ ਸਰਗਰਮ ਹੋਏ ਫਿਰਦੇ ਆ। ਦੁਬਦਾ ਵਾਲੀ ਗੱਲ ਫੇਰ ਆ ਗਈ। ਅੱਗੇ ਪਹਿਲਾਂ ਜਦੋਂ ਕਿ ਇਹੋ ਜਿਹੀ ਗੱਲ ਹੁੰਦੀ ਸੀ ਸਾਰੀ ਕੌਮ ਮੰਨਦੀ ਸੀ। ਹੁਣ ਸਾਡੇ ਇੱਥੇ ਕਹਿੰਦੇ ਸਬੂਤ ਦਿਖਾ। ਸੋ ਪਿਛਲੇ ਦਿਨੀ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਕਿ ਸਾਡੇ ਇੱਕ ਵਿਦਵਾਨ ਸੱਜਣ ਨੇ ਪੂਰੀ ਮਿਹਨਤ ਕੀਤੀ ਆ ਤੇ ਇੱਕ ਪੂਰੀ ਕਿਤਾਬ ਸਿੱਖਾਂ ਨੂੰ ਜਰਾਇਮ ਪੇਸ਼ਾ ਗਰਦਾਨਣ ਦੀ ਸਾਚੀ ਸਾਖੀ, ਸਰਦਾਰ ਗੁਰਨਾਮ ਸਿੰਘ ਸੰਘੇੜਾ, ਉਹਨਾਂ ਨੇ ਬਹੁਤ ਖੋਜ ਕਰਕੇ ਪੂਰੀ ਕਿਤਾਬ ਲਿਖੀ ਹੈ। ਹੈਰਾਨੀ ਦੀ ਗੱਲ ਇਹ ਆ ਕਿ ਉਹ ਦੁਸ਼ਮਣ, ਉਹ ਕੌਮਾਂ ਧੰਨ ਨੇ ਜਿਨ੍ਹਾਂ ਨੂੰ ਦੁਸ਼ਮਣ ਸੱਚਾ ਸੁੱਚਾ ਜਿਹਾ ਮਿਲਦਾ ਹੈ। ਸਾਡੇ ਵਰਗਾ ਦੁਸ਼ਮਣ ਰੱਬ ਕਿਸੇ ਮਾੜੇ ਤੋਂ ਮਾੜੇ ਵਿਰੋਧੀ ਨੂੰ ਬਣਾ ਦੇਵੇ। ਨਾਲੇ ਤਾਂ ਗੰਦੀ ਤੋਂ ਗੰਦੀ, ਭੈੜੀ ਤੋਂ ਭੈੜੀ, ਨੀਚ ਤੋਂ ਨੀਚ ਕਰਤੂਤ ਕਰਨੀ ਆ, ਤੇ ਨਾਲੇ ਕਹਿਣਾ ਸਾਬਤ ਕਰੋ। ਅਸੀਂ ਤਾਂ ਕਹਿੰਦੇ ਕਿਹਾ ਹੀ ਨਹੀਂ ਸਿੱਖਾਂ ਨੂੰ ਜਰਾਇਮ ਪੇਸ਼ਾ। ਖੈਰ ਉਸ ਦਿਨ ਤੋਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣ ਦਾ ਪ੍ਰੋਜੈਕਟ ਚੱਲ ਰਿਹਾ। ਭਾਰਤੀ ਸੰਵਿਧਾਨ ਦੇ ਵਿੱਚ ਬੜਾ ਤਰੀਕੇ ਨਾਲ ਸਿੱਖਾਂ ਦਾ ਜਿਹੜਾ ਵੱਖਰਾਪਣ ਵਾ, ਸਿੱਖਾਂ ਦੇ ਵੱਖਰੇ ਹੋਣ ਦੀ ਨਿਸ਼ਾਨੀ ਆ, ਉਹਨੂੰ ਮਿਟਾ ਕੇ ਹਿੰਦੂਆਂ ਵਾਲੇ ਖਾਨੇ 'ਚ ਸੁੱਟਤਾ। ਤੇ ਸਾਡੀ ਹੀ ਕੌਮ ਦੇ ਉਹ ਬੰਦੇ ਜਿਨ੍ਹਾਂ ਨੂੰ ਕੁਰਸੀ ਪਿਆਰੀ ਆ, ਜਿਨ੍ਹਾਂ ਨੂੰ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ ਫਾਇਦਾ ਲੱਗਦਾ, ਉਹ ਬੰਦੇ ਜਿਨ੍ਹਾਂ ਨੂੰ ਸੱਤਾ ਪਿਆਰੀ ਆ, ਉਹਨਾਂ ਨੇ ਹਰ ਵੇਲੇ ਕੌਮ ਦੇ ਉਲਟ ਭੁਗਤਣਾ ਹੁੰਦਾ ਸੀ, ਉਹ ਭੁਗਤਦੇ ਰਹੇ। ਸੋ 1947 ਤੋਂ ਬਾਅਦ ਅਸੀਂ ਇਸ ਮੁਲਕ ਵਿੱਚ ਆ ਕੇ ਗਵਾਇਆ ਹੀ ਗਵਾਇਆ। ਅਸੀਂ ਹਰ ਰੋਜ਼ ਜਿਵੇਂ ਕਿਸੇ ਦੀ ਮੁੱਠੀ ਵਿੱਚੋਂ ਹਰ ਰੋਜ਼ ਰੇਤ ਕਿਰ ਰਹੀ ਹੋਵੇ ਨਾ, ਉਵੇਂ ਅਸੀਂ ਗਵਾ ਰਹੇ ਹਾਂ, ਉਵੇਂ ਅਸੀਂ ਘਾਟੇ ਵਿੱਚ ਜਾ ਰਹੇ ਹਾਂ, ਉਵੇਂ ਅਸੀਂ ਜਿਹੜਾ ਹੈ ਨਾਵਾਚਕ ਪਾਸੇ ਵਾਲੇ ਤੁਰੇ ਹੋਏ। ਖੈਰ ਕਹਿੰਦੇ ਆ ਵੀ ਪਾਕਿਸਤਾਨ ਜਦੋਂ ਜਥਾ ਗਿਆ ਕੋਈ, ਉੱਥੇ ਕਿਸੇ ਮੁਸਲਮਾਨ ਬਜ਼ੁਰਗ ਨੇ ਸਿੱਖਾਂ ਦੇ ਮੁੰਡਿਆਂ ਨੂੰ ਦੇਖਿਆ, ਹੋਣ ਮੋਹਨ ਦੇਖ ਕੇ ਉਹਨੇ ਕਿਹਾ ਵੀ ਤੁਸੀਂ ਇਹ ਕੀ ਕਰੀ ਫਿਰਦੇ। ਤਾਂ ਉਹਨਾਂ ਮੁੰਡਿਆਂ ਨੂੰ ਸ਼ਰਮਿੰਦਗੀ ਹੋਈ ਕਿ ਅਸੀਂ ਸਾਬਤ ਸੂਰਤ ਕਿਉਂ ਨਹੀਂ। ਤਾਂ ਉਹਦਾ ਅਗਲਾ ਵਾਕ ਸੀ ਬਜ਼ੁਰਗ ਦਾ, ਮੁਸਲਮਾਨ ਦਾ, ਵੀ ਜੇ ਧਰਮ ਹੀ ਤਿਆਗਣਾ ਸੀ ਤਾਂ ਫਿਰ ਇੱਧਰ ਰਹਿ ਲੈਂਦੇ, ਆਪਦੀਆਂ ਜ਼ਮੀਨਾਂ ਜਾਇਦਾਦਾਂ ਕਿਉਂ ਤਿਆਗਣੀਆਂ ਸੀ, ਕਿਉਂ ਇਸ ਧਰਤੀ ਤੋਂ ਸਾਰਾ ਕੁਝ ਛੱਡ ਕੇ ਗਏ, ਫਿਰ ਤਾਂ ਧਰਮ ਹੀ ਤਿਆਗਣਾ ਸੀ। ਉਹ ਸਾਡੇ ਤਾਂ ਬੰਦਿਆਂ ਨੂੰ ਅਜੇ ਇਹ ਵੀ ਨਹੀਂ ਲੱਗਦਾ ਵੀ ਜੇ ਮੂੰਹ ਸਿਰ ਬਣਾ ਲਿਆ ਵੀ ਅਸੀਂ ਕੀ ਗੁਨਾਹ ਕਰ ਲਿਆ, ਉਲਟਾ ਦਲੀਲਾਂ ਦਿੰਦੇ। ਖਾਲਸਾ ਕਾਲਜ ਵਰਗੀ ਸਿੱਖਾਂ ਦੀ ਸੰਸਥਾ ਮਤਾ ਪਾਈ ਫਿਰਦੀ ਆ ਕਿ ਸਾਡੀ ਜਿਹੜੀ ਮੈਂਬਰ ਜਿਹਨੇ ਬਣਨਾ, ਜਿਹੜੇ ਖਾਲਸਾ ਕਾਲਜ ਦੀ ਐਗਜੈਕਟਿਵ ਜਾਂ ਕਾਰਜਕਾਰਨੀ ਜਾਂ ਉਹਨਾਂ ਦੀ ਵਰਕਿੰਗ ਕਮੇਟੀ ਜੋ ਵੀ ਹੈ, ਵੀ ਉਹ ਕੱਲਾ ਗੁਰਸਿੱਖ ਚਾਹੀਦਾ, ਮਤਲਬ ਅੰਮ੍ਰਿਤਧਾਰੀ ਨਾ ਵੀ ਹੋਵੇ ਤਾਂ ਕੋਈ ਗੱਲ ਨਹੀਂ। ਅਸਲ ਵਿੱਚ ਅਗਲੀ ਗੱਲ ਥੋੜੇ ਜਿਹਾ ਲਿਖਣ ਤੋਂ ਰੁਕੇ ਹੋਏ ਨੇ, ਉਹ ਵੀ ਹੌਲੀ ਹੌਲੀ, ਕਿਉਂਕਿ RSS ਦਾ ਪੂਰਾ ਕਬਜ਼ਾ ਉੱਥੇ ਰਜਿੰਦਰ ਮੋਹਨ ਸਿੰਘ ਛੀਨਾ, BJP RSS ਦੇ ਬੰਦੇ ਆ, ਉਹ ਉੱਥੇ ਆਨਰਰੀ ਸੈਕਟਰੀ ਆ। ਬਾਕੀ ਵੀ ਜਿੰਨੇ ਮੈਂਬਰ ਨੇ ਉਹਨਾਂ 'ਚ ਬਹੁਤਿਆਂ ਦੇ ਵਿੱਚ ਸਿੱਖੀ ਵਾਲਾ ਕੋਈ ਦਰਦ, ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਾ ਕੋਈ ਹਿੱਸਾ ਗੱਲ ਨਹੀਂ ਹੈ। ਸੋ ਜੇਕਰ ਕੱਲ ਨੂੰ ਉੱਥੇ ਇਹ ਮਤਾ ਪਾ ਲੈਣ ਕਿ ਘੋਣ ਮੋਹਨ ਵੀ ਮੈਂਬਰ ਬਣ ਸਕਦਾ, ਤਾਂ ਉਹ ਇਹ ਗੱਲ ਬੜੀ ਮੌਜ ਨਾਲ ਪ੍ਰਵਾਨ ਹੋ ਜਾਊ। ਇਹੀ ਗੱਲ ਚੀਫ ਖਾਲਸਾ ਦੀਵਾਨ ਦੇ ਵਿੱਚ ਵਾ। ਇੱਥੇ ਵੀ ਪੂਰਾ ਮਾਹੌਲ ਜਿਹੜਾ ਹੈ ਅੰਦਰ ਮੈਂਬਰਾਂ ਦਾ, ਉਹ ਇੰਨਾ ਮਾੜਾ ਵੀ 80% ਮੈਂਬਰ ਜਿਹੜੇ ਨੇ ਉਹ ਮਰਿਆਦਾ ਤੋਂ ਦੂਰ ਨੇ। ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਵੀ ਮਸਲਾ ਗਿਆ ਉਹਨਾਂ ਦਾ, ਉਹਨਾਂ ਨੂੰ ਕਿਹਾ ਗਿਆ ਕਿ ਭਾਈ ਜਿਹੜਾ ਤੁਸੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ 30-35 ਸਾਲ ਪਹਿਲਾਂ ਹੋਂਦ ਵਿੱਚ ਆਈ ਹੋਈ ਸੰਸਥਾ, ਇਹਦਾ ਪੂਰਾ ਤੁਸੀਂ ਮਰਿਆਦਾ ਜਿਹੜੀ ਆ ਉਹ ਬਹਾਲ ਰੱਖੋ, ਜਿਹੜੇ ਨਿਯਮ ਨੇ ਉਹਦੇ ਉੱਤੇ ਪਹਿਰਾ ਦੇਵੋ। ਪਰ ਇਹ ਇਕੱਲਾ ਇੱਕ ਦੋ ਸੰਸਥਾਵਾਂ ਦਾ ਹੀ ਨਹੀਂ, ਸਾਡੀਆਂ ਸਾਰੀਆਂ ਸਿੱਖ ਸੰਸਥਾਵਾਂ ਦੇ ਵਿੱਚ ਗੜਬੜ ਹੋ ਰਹੀ ਹੈ। ਅਸੀਂ ਆਪਣਾ ਸਿੱਖੀ ਸਰੂਪ ਤਿਆਗਣ ਤੇ ਹੋਰ ਜਿਹੜੇ ਕੁੱਤੇ ਕੰਮ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤੇ ਸੀ, ਜਿਹੜੇ ਵਿਪਰਨਖੀ ਰੀਤ, ਉਹਦੇ ਹੱਕ ਵਿੱਚ ਦਲੀਲਾਂ ਬੜੀਆਂ ਦਿੰਦੇ ਆ। ਜਿੰਨੇ ਇਹਨਾਂ ਵੱਡੇ ਅਦਾਰਿਆਂ ਦੇ ਮੈਂਬਰ ਸਾਹਿਬਾਨ ਨੇ, ਉਹਨਾਂ ਨੂੰ ਇਸ ਗੱਲ ਦੀ ਘੱਟ ਖੁਸ਼ੀ ਰਹਿੰਦੀ ਆ ਕਿ ਸਾਡੀ ਚਰਚਾ ਇਸ ਕਰਕੇ ਹੋਵੇ ਕਿ ਅਸੀਂ ਸਿੱਖ ਰਹਿਤ ਮਰਿਆਦਾ ਵਿੱਚ ਪ੍ਰਪੱਕ ਹਾਂ। ਜਿਹੜੇ ਟੁੱਚਲ ਜਿਹੇ ਕੰਮ ਨੇ ਵੀ ਯੋਗਾ ਕਰ ਲਿਆ, ਕਦੇ RSS ਵਾਲਿਆਂ ਦੇ ਮਗਰ ਲੱਗ ਕੇ ਕੋਈ ਮੰਦਿਰ ਦੇ ਵਿੱਚ ਜਾ ਕੇ ਟੱਲੀ ਖੜਕਾ ਲਈ, ਜਾਣੀ ਕਿ ਜਿੰਨੇ ਕੰਮਾਂ ਨੂੰ ਸਾਡਾ ਧਰਮ ਮਨਾ ਕਰਦਾ ਉਹ ਸਾਰਾ ਕਰਨਾ, ਤੇ ਫਿਰ
ਬਹੁ ਗਿਣਤੀ ਦੇ ਅਸਰ ਹੇਠ ਆਪਦੇ ਆਪ ਨੂੰ ਸਿਆਣੇ, ਵਿਦਵਾਨ, ਲਿਬਰਲ, ਓਪਨ ਮਾਈਂਡਡ ਦਿਖਾਉਣ ਦੇ ਲਈ ਇਹ ਸਮਾਜ ਦੇ ਵਿੱਚ ਵਿਚਰਦਿਆਂ ਬੜਾ ਕੁਝ ਕਰਨਾ ਪੈਂਦਾ। ਭਾਈ ਗੁਰੂ ਸਾਹਿਬਾਨ ਦੇ ਆਦੇਸ਼, ਗੁਰੂ ਸਾਹਿਬ ਦੇ ਹੁਕਮ ਕੁਝ ਨਹੀਂ, ਤੁਹਾਡਾ ਇਹ ਕਿਹੋ ਜਿਹਾ ਚੱਕਰ ਆ ਕਿ ਪਰ ਇਹ ਗੱਲ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖਾਂ ਦੀਆਂ ਦੂਜੀਆਂ ਸੰਸਥਾਵਾਂ ਦੇ ਵੱਲ ਵੀ ਤੁਰੀ ਜਾ ਰਹੀ ਆ। ਬਹੁਤ ਸਾਰੇ ਮੈਂਬਰ ਸਾਹਿਬਾਨ ਤੇ ਹੋਰ ਅਹੁਦੇਦਾਰ ਜਿਨ੍ਹਾਂ ਬਾਰੇ ਚਰਚਾ ਛਿੜੀ ਰਹਿੰਦੀ ਆ ਕਿ ਉਹਨਾਂ ਦੇ ਘਰਾਂ ਵਿੱਚ ਸਿੱਖੀ ਨਹੀਂ ਹੈ, ਬੱਚੇ ਜਿਹੜੇ ਆ ਉਹ ਸਿੱਖੀ ਤੋਂ ਬਾਗੀ ਹੋਆ। ਜਿਹੜਾ ਇਹ ਸਾਰਾ ਕੁਝ ਪਿਛਲੇ 70-80 ਸਾਲਾਂ 'ਚ ਵਾਪਰਿਆ, ਅਸੀਂ ਸਿਧਾਂਤ ਤੋਂ ਵੀ ਟੁੱਟੇ, ਅਸੀਂ ਸਰੂਪ ਤੋਂ ਵੀ ਟੁੱਟੇ, ਤੇ ਇਹ ਸਾਰਾ ਕੁਝ ਸਾਨੂੰ ਇਸ ਮੁਲਕ ਦੇ ਵਿੱਚ ਆਉਣ ਦਾ ਤੋਹਫਾ ਮਿਲੇ। ਜਿਹੜਾ 1947 ਤੋਂ ਪਹਿਲਾਂ ਬਾਹਮਣਾਂ ਨੇ, ਕਾਂਗਰਸੀ ਲੀਡਰਾਂ ਨੇ ਫੁਕਰੀਆਂ ਮਾਰੀਆਂ, ਪ੍ਰਣ ਕੀਤੇ, ਸੌਹਾਂ ਖਾਧੀਆਂ ਕਿ ਅਸੀਂ ਉੱਤਰੀ ਭਾਰਤ ਵਿੱਚ ਇੱਕ ਇਹੋ ਜਿਹਾ ਖਿੱਤਾ ਬਣਾ ਦੇਣਾ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮੰਨਣਗੇ। ਸਿੱਖਾਂ ਨੂੰ ਉਦੋਂ ਲੱਗਦਾ ਹੁੰਦਾ ਸੀ ਬਈ ਅਸੀਂ ਪੰਜਾਬ ਜਿਹੜਾ ਬਣੂ ਜੀ ਚ ਹਰਿਆਣਾ ਵੀ ਆ, ਹਿਮਾਚਲ ਵੀ ਆ, ਤੇ ਇਹ ਰਾਜਸਥਾਨ ਤੱਕ ਦੇ ਕੁਛ ਇਲਾਕੇ, ਅਸੀਂ ਇੱਥੇ ਨਾ ਸਿੱਖੀ ਦੀ ਚੜ੍ਹਦੀ ਕਲਾ, ਖਾਲਸਾ ਜੀ ਕੇ ਬੋਲ ਬਾਲੇ, ਮਤਲਬ ਗੁਰਸਿੱਖ ਸਿੱਖ ਬਣਨਗੇ, ਹੋਰ ਲੋਕ ਹੋਰ ਧਰਮਾਂ ਦੇ ਵੀ ਏਦਾਂ ਹੋਊ। ਇਹ ਸਾਰੇ ਕਾਸੇ ਉੱਤੇ ਪਰੋਲਾ ਹੀ ਫਿਰ ਗਿਆ। 1947 ਤੋਂ ਲੈ ਕੇ ਅੱਜ ਤੱਕ ਅਸੀਂ ਗਵਾਉਂਦੇ ਹੀ ਜਾ ਰਹੇ ਹਾਂ। ਇਹ ਕਿਹੋ ਜਿਹੀ ਆਜ਼ਾਦੀ ਹੈ? ਬੜੀਆਂ ਸਾਨੂੰ ਸਾਡੇ ਜਿਹੜੇ ਭਾਰਤ ਮਾਤਾ ਨੂੰ ਪ੍ਰਣਾਏ ਹੋਏ ਸਿੱਖ ਵਿਦਵਾਨ ਨੇ ਉਹ ਮੱਤਾਂ ਦਿੰਦੇ ਹੈ ਕਿ ਜੀ ਇੰਨੇ % ਕੁਰਬਾਨੀਆਂ ਕਰਕੇ ਆਜ਼ਾਦੀ ਲਈ, ਗਦਰੀ ਬਾਬਿਆਂ ਨੇ ਆਹ ਕਰਤਾ, ਬੱਬਰ ਅਕਾਲੀਆਂ ਨੇ, ਉਹ ਸਾਰੀਆਂ ਕੁਰਬਾਨੀਆਂ, ਉਹ ਸਾਰੀਆਂ ਜਿਹੜੀਆਂ ਦਲੇਰੀ ਭਰੇ ਕਾਰਨਾਮੇ, ਉਹ ਸਾਰੇ ਦੇ ਸਾਰੇ ਐਸ ਆਜ਼ਾਦੀ ਲਈ ਕੀਤੇ। ਅੱਜ ਮੈਂ ਸਰਦਾਰ ਅਜਮੇਰ ਸਿੰਘ ਦੀ ਗੱਲ ਸੁਣ ਰਿਹਾ ਸੀ ਕਿ ਅਸੀਂ ਜਦੋਂ ਬਾਬਾ ਸੋਹਣ ਸਿੰਘ ਭਕਨਾ ਨੂੰ ਮਿਲੇ, ਉਹਨਾਂ ਨੂੰ ਪੁੱਛਿਆ ਗਿਆ 1967-68 ਦੀ ਉਹ ਗੱਲ ਦੱਸ ਰਹੇ ਸੀਗੇ ਸਰਦਾਰ ਅਜਮੇਰ ਸਿੰਘ ਜੀ ਕਿ ਤੁਸੀਂ ਬਾਬਾ ਜੀ ਐਸ ਆਜ਼ਾਦੀ ਲਈ? ਉਹ ਕਹਿੰਦਾ ਨਹੀਂ, ਇਹ ਆਜ਼ਾਦੀ ਲਈ ਨਹੀਂ। ਤੋਂ 1947 ਤੋਂ ਬਾਅਦ ਪਤਾ ਨਹੀਂ ਕੌਣ ਆਜ਼ਾਦ ਹੋਇਆ। ਸਿੱਖ ਤਾਂ ਖਾਸ ਤੌਰ ਦੇ ਉੱਤੇ ਪਹਿਲਾਂ ਨਾਲੋਂ ਵੀ ਮਾੜੀ ਹਾਲਤ ਵਿੱਚ ਆ ਗਏ। ਜਿਹੜੀ ਗੱਲ ਜਥੇਦਾਰ ਕਰਤਾਰ ਸਿੰਘ ਝੱਬਰ ਵਰਗਿਆਂ ਨੇ 1920-21 ਵਿੱਚ ਜਦੋਂ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ, ਜਦੋਂ ਕਿਹਾ ਸੀਗਾ ਕਿ ਪੰਜਾ ਸਾਹਿਬ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਨਾ ਜਾਓ, ਗਾਂਧੀ ਜਿਹੜਾ ਉਹਦਾ ਸੁਨੇਹਾ ਆ ਗਿਆ ਵਾ ਕਿ ਅਗਲੇ ਸਾਲ ਤੱਕ ਅੰਗਰੇਜ਼ਾਂ ਨੇ ਚਲੇ ਜਾਣਾ, ਸਵੈਰਾਜ ਹੋ ਜਾਣਾ, ਫਿਰ ਆਪਣਾ ਜਿਵੇਂ ਮਰਜ਼ੀ ਕਰ ਲਈਏ। ਤਾਂ ਉਸ ਮੌਕੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਠੋਕ ਕੇ ਜਵਾਬ ਦਿੱਤਾ ਸੀ ਵੀ ਪਹਿਲੀ ਗੱਲ ਤਾਂ ਮੈਨੂੰ ਯਕੀਨ ਹੀ ਨਹੀਂ ਹੈਗਾ ਵੀ ਅੰਗਰੇਜ਼ ਚ ਚਲੇ ਜਾਣਾ ਇਸ ਸਾਲ ਦੇ ਐਂਡ ਤੇ, ਪਰ ਜੇ ਚਲੇ ਵੀ ਗਿਆ ਤਾਂ ਸਾਡਾ ਧਰਮ, ਸਾਡੇ ਗੁਰਧਾਮ ਹੋਰ ਵੱਧ ਖਤਰੇ ਵਿੱਚ ਆ ਜਾਣਗੇ। ਕਿਉਂਕਿ ਅੱਜ ਜਿਹੜੇ ਹਾਕਮ ਅੰਗਰੇਜ਼ ਨੇ, ਇਹਨਾਂ ਦਾ ਆਪਣੇ ਨਾਲ ਧਾਰਮਿਕ ਜਾਂ ਮਜ਼ਹਬੀ ਟਕਰਾਅ ਨਹੀਂ ਹੈ। ਇਹਨਾਂ ਨੂੰ ਪਤਾ ਵਾ ਕਿ ਸਿੱਖ ਹੋਰ ਕੌਮ ਆ ਜਿਨ੍ਹਾਂ ਦੇ ਗੁਰਧਾਮਾਂ ਦੇ ਉੱਤੇ, ਜਿਨ੍ਹਾਂ ਦੇ ਕੇਂਦਰੀ ਅਸਥਾਨਾਂ ਦੇ ਉੱਤੇ ਬਾਹਮਣਾਂ ਦਾ ਕਬਜ਼ਾ ਕੀਤਾ ਹੋਇਆ ਮਹੰਤਾਂ ਰਾਹੀਂ, ਤੇ ਸਿੱਖੀ ਦਾ ਸ਼ੁੱਧ ਸਰੂਪ ਜਿਹੜਾ ਉਹ ਮਲੀਨ ਕੀਤਾ ਜਾ ਰਿਹਾ ਬਾਹਮਣਾਂ ਵੱਲੋਂ। ਤੋਂ ਇਸ ਗੱਲ ਦੇ ਲਈ ਆਪਾਂ ਇਹਨਾਂ ਦਾ ਸਾਥ ਸਹਿਯੋਗ ਦਈਏ। ਤੋਂ ਅੰਗਰੇਜ਼ ਜਿਹੜਾ ਕਹਿੰਦੇ ਵੀ ਆਪਣਾ ਅੱਜ ਰਾਹ ਨਹੀਂ ਡੱਕ ਰਿਹਾ, ਪਰ ਜਿੱਦਣ ਅੰਗਰੇਜ਼ ਚਲੇ ਗਿਆ, ਵਿਚਾਲੇ ਉਹ ਨਿਕਲ ਗਿਆ, ਉਦੋਂ ਬਾਅਦ ਚ ਆਪਾਂ ਨੂੰ ਆਪਣੇ ਗੁਰਦੁਆਰਿਆਂ ਦੇ ਨੇੜੇ ਕਿਹਨੇ ਲੱਗਣ ਦੇਣਾ। ਇਸ ਕਰਕੇ ਆਪਾਂ ਪਹਿਲਾਂ ਜਿੰਨੇ ਗੁਰਦੁਆਰੇ ਆਜ਼ਾਦ ਕਰਾ ਲਈਏ ਵਧੀਆ। ਤੇ ਇਹ ਗੱਲ ਸੱਚੀ ਨਿਕਲੀ। 1947 ਤੋਂ ਬਾਅਦ ਪੌਂਟਾ ਸਾਹਿਬ ਵਾਲਾ ਗੁਰਦੁਆਰਾ ਆਜ਼ਾਦ ਕਰਾਉਣਾ ਸੀ ਸਿੱਖਾਂ ਨੇ, ਤੇ ਬਾਹਮਣ ਨੇ ਇੱਥੇ ਪੁਲਿਸ ਭੇਜਤੀ ਤੇ ਸਿੰਘਾਂ ਨੂੰ ਉੱਥੇ ਗੋਲੀਆਂ ਮਾਰ ਕੇ ਉਡਾਤਾ। ਉਹੋ ਜਿਹਾ ਜ਼ੁਲਮ ਕਦੇ ਅੰਗਰੇਜ਼ ਸਰਕਾਰ ਦੇ ਵੇਲੇ ਗੁਰਦੁਆਰਿਆਂ ਦੀ ਆਜ਼ਾਦੀ ਲਹਿਰ ਦੇ ਵਿੱਚ ਸ਼ਾਇਦ ਹੀ ਕਦੇ ਹੋਇਆ ਹੋਵੇ, ਜਿਹੋ ਜਿਹਾ 1947 ਤੋਂ ਬਾਅਦ ਬਾਹਮਣਾਂ ਨੇ, ਹਿੰਦੂ ਤਵੀਆਂ ਨੇ ਕੀਤਾ। ਸੋ 1947 ਤੋਂ ਪਹਿਲਾਂ ਤੇ 1947 ਤੋਂ ਬਾਅਦ ਜੇ ਆਪਾਂ ਕੋਈ ਤੁਲਨਾ ਕਰੀਏ ਤਾਂ ਅਸੀਂ ਵੱਧ ਖਤਰੇ ਵਿੱਚ ਆ ਗਏ। ਤਾਂ 1947 ਸਾਨੂੰ ਜਿੱਥੇ ਇੰਨੀ ਕੁ ਅਕਲ ਦੇਣ ਲਈ ਸਹਾਈ ਹੋਇਆ ਕਿ ਸਿੱਖੋ, ਤੁਸੀਂ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਦਾ ਵੀ ਰੰਗ ਢੰਗ ਦੇਖਿਆ ਇਤਿਹਾਸ ਵਿੱਚ, ਤੁਸੀਂ ਈਸਾਈ ਮਤ ਨਾਲ ਸੰਬੰਧਿਤ ਮੰਨੇ ਜਾਂਦੇ ਗੋਰਿਆਂ ਦਾ ਵੀ ਰਾਜ ਭਾਗ ਦੇਖ ਲਿਆ। ਹੁਣ ਤੁਹਾਨੂੰ ਵਹਿਮ ਰਹਿ ਜਾਣਾ ਸੀ ਵੀ ਸ਼ਾਇਦ ਹਿੰਦੂਆਂ ਨਾਲ ਅਸੀਂ ਨਿਭ ਜਾਂਗੇ, ਤੁਸੀਂ ਇਹਨਾਂ ਦਾ ਵੀ ਦੇਖ ਲਿਆ। ਤੇ ਹੁਣ ਜੇ ਤੁਹਾਨੂੰ ਅਕਲ ਨਹੀਂ ਆਈ ਤਾਂ ਫਿਰ ਹੁਣ ਤੁਹਾਨੂੰ 1984 ਵਰਗਾ ਕਾਂਡ ਵੀ ਦਿਖਾਤਾ।
ਹੁਣ ਤਾਂ ਮੰਨ ਲਓ ਕਿ ਆਪਦੇ ਰਾਜ ਭਾਗ ਬਗੈਰ ਗੁਜ਼ਾਰਾ ਨਹੀਂ। ਸੋ ਅੱਜ ਸਿੱਖਾਂ ਦਾ ਉਹ ਵਰਗ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਕਿ ਅਸੀਂ ਜੇ ਆਪਦੀ ਬੋਲੀ ਨੂੰ, ਆਪਦੇ ਧਰਮ ਤੇ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਸਾਨੂੰ ਖਾਲਿਸਤਾਨ ਜ਼ਰੂਰੀ ਹੈ। ਅੱਜ ਦੁਨੀਆ ਭਰ ਦੇ ਵਿੱਚ ਆਪਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਅੱਜ ਪੰਜਾਬ ਦੇ ਅੱਡ-ਅੱਡ ਸ਼ਹਿਰਾਂ ਦੇ ਵਿੱਚ ਦਲ ਖਾਲਸਾ ਤੇ ਇਮਾਨਦਾਰ ਵੱਲੋਂ ਮਾਰਚ ਕੱਢੇ ਜਾ ਰਹੇ ਨੇ। ਕੱਲ੍ਹ ਨੂੰ ਕਾਲਾ ਦਿਨ ਮਨਾਉਣ ਦਾ, 15 ਅਗਸਤ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ ਜਿਹੜਾ ਹੈ ਉਹ ਵੀ ਕੀਤਾ ਹੋਇਆ। ਥੋੜੀ ਆ ਬਹੁਤੀ ਆ ਜਿੰਨੀ ਵੀ ਸ਼ਕਤੀ ਤੇ ਸਮਰੱਥਾ ਅਗਲੇ ਪੈਰ ਗੱਡ ਕੇ ਗੱਲ ਕਰ ਰਹੇ ਨੇ, ਕਿਉਂਕਿ ਅੱਜ ਜਦੋਂ ਸਾਡੀ ਸਿੱਖ ਸ਼ਕਤੀ ਜਿਹੜੀ ਆ ਉਹ ਇਕਜੁੱਟ ਤੇ ਇਕਮੁੱਠ ਨਹੀਂ ਹੈ ਤਾਂ ਇਸ ਮਾਹੌਲ ਦੇ ਵਿੱਚ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਬੜਾ ਕਮਾਲ ਆ, ਬੜੀ ਵੱਡੀ ਗੱਲ ਆ। ਇਹਦੇ ਵਿੱਚ ਵੀ ਬਹੁਤ ਸਾਰੇ ਸਾਡੇ ਭਰਾ ਜਿਹੜੇ ਨੇ ਉਹ ਕੀੜੇ ਕੱਢਣ ਲੱਗੇ ਹੋਏ ਨੇ ਵੀ ਐ ਨਹੀਂ ਕਰਦੇ, ਉਹ ਨਹੀਂ ਕਰਦੇ। ਉਹਨਾਂ ਦਾ ਤਾਂ ਇੱਕ ਨਕਾਤੀ ਪ੍ਰੋਗਰਾਮ ਆ ਨਾ ਵੀ ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨ ਉਹ ਰਹੀ। ਇਹ ਬੰਦਿਆਂ ਨੇ ਆਪ ਕੁਝ ਕਰਨਾ ਨਹੀਂ ਹੁੰਦਾ ਤੇ ਜਿਹੜੇ ਕਰ ਰਹੇ ਨੇ ਉਹਨਾਂ ਦੇ ਰਾਹ ਵਿੱਚ ਰੋੜੇ ਸੁੱਟੀ ਜਾਣੇ ਆ। ਤੋਂ ਕੁੱਲ ਮਿਲਾ ਕੇ ਜੋ 14 ਅਗਸਤ ਨੂੰ ਅੱਜ ਸਾਡੀ ਬਰਬਾਦੀ ਦਾ ਜਿਹੜਾ ਦਿਹਾੜਾ ਹੈ ਉਹ ਤੇ ਜੋ ਕੋਈ ਜਸ਼ਨ ਮਨਾਉਂਦਾ ਫਿਰਦਾ ਉਹਦੇ ਉੱਤੇ ਅਗਲਾ ਕਵੇ ਮੈਂ ਸਿੱਖ ਹਾਂ ਤੇ ਮੈਨੂੰ ਬੜੀ ਖੁਸ਼ੀ ਆ, ਉਹਦੇ ਤੇ ਤਰਸ ਹੀ ਕੀਤਾ ਜਾ ਸਕਦਾ। ਮੈਨੂੰ ਤਾਂ ਇਹ ਡਰ ਵਾ ਕਿ ਸਾਡੇ ਗੁਰੂ ਘਰਾਂ ਤੇ ਜਾਂ ਕਿਸੇ ਹੋਰ ਸਾਡੇ ਸਿੱਖ ਕੌਮ ਦੇ ਅਦਾਰੇ ਉੱਤੇ ਕੱਲ੍ਹ ਨੂੰ ਤਿਰੰਗਾ ਨਾ ਲੱਗੇ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਬਾਹਮਣਾਂ ਨੇ ਤਿਰੰਗੇ ਲਹਿਰਾਉਣ ਦਾ ਪਖੰਡ ਤੋਰਿਆ ਹੋਇਆ। ਹਾਲਾਂਕਿ ਆਰਐਸਐਸ ਨੇ ਹੁਣ ਤੱਕ ਆਪਦੇ ਹੈੱਡਕੁਆਟਰ ਤੇ ਨਾਗਪੁਰ ਵਾਲੇ ਤੇ ਤਿਰੰਗਾ ਨਹੀਂ ਲਹਿਰਾਇਆ, ਪਰ ਇਹ ਗੱਲ ਸਾਨੂੰ ਸਾਡੇ ਬੰਦਿਆਂ ਨੂੰ ਬੜਾ ਚਾਅ ਚੜਾਇਆ ਹੋਇਆ। ਉਹ ਤਿਰੰਗਾ ਜਿਹੜਾ 1984 ਨੂੰ ਉਹਨਾਂ ਟੈਂਕਾਂ ਉੱਤੇ ਝੂਲ ਰਿਹਾ ਸੀ ਜਿਹੜੇ ਅਕਾਲ ਤਖਤ ਸਾਹਿਬ ਤੇ ਬੰਬਾਰਮੈਂਟ ਕਰਨ ਆਏ ਸੀ। ਜਿਸ ਤਿਰੰਗੇ ਦੀ ਛਤਰ ਛਾਇਆ ਹੇਠ ਸਿੱਖੀ ਅਤੇ ਸਿੱਖਾਂ ਦਾ ਸਰਬਨਾਸ਼, ਨਸਲਕੁਸ਼ੀ ਹੋ ਰਹੀ ਹੈ, ਜਿਸ ਤਿਰੰਗੇ ਵਿੱਚ ਸਿੱਖਾਂ ਦਾ ਰੰਗ ਹੀ ਨਹੀਂ। ਜਿਹੜਾ ਭਗਵਾ ਜਿਹਾ ਰੰਗ ਆ ਉਹ ਹਿੰਦੂਆਂ ਦਾ, ਚਿੱਟਾ ਜਿਹੜਾ ਰੰਗ ਆ ਉਹ ਈਸਾਈਆਂ ਦਾ, ਤੇ ਵਿਚਾਲੇ ਅਸ਼ੋਕ ਚੱਕਰ ਆ ਜਿਹੜਾ ਉਹ ਬੋਧੀਆਂ ਦਾ, ਹਰਾ ਰੰਗ ਮੁਸਲਮਾਨਾਂ ਦਾ। ਸਿੱਖਾਂ ਦਾ ਰੰਗ ਹੀ ਨਹੀਂ ਪਾਇਆ। ਗਾਂਧੀ ਕਹਿੰਦਾ ਸਿੱਖ ਤਾਂ ਹਿੰਦੂਆਂ ਦੇ ਹਿੱਸਾ ਹੀ ਨੇ, ਤੇ ਬੜਾ ਰੌਲਾ ਪੈਂਦਾ ਰਿਹਾ। ਬੇਤਾਜ ਬਾਦਸ਼ਾਹ ਪੰਥ ਦੇ ਕਹੇ ਜਾਂਦੇ ਸੀ ਬਾਬਾ ਖੜਕ ਸਿੰਘ, ਉਹਨਾਂ ਨੇ ਸਦਾ ਹੀ ਇਸ ਗੱਲ ਤੇ ਵਿਰੋਧ ਕੀਤਾ ਤੇ ਸਾਡੇ ਇਤਿਹਾਸ ਦੀਆਂ ਹਜ਼ਾਰਾਂ ਕਿਤਾਬਾਂ 'ਚ ਇਹ ਗੱਲ ਦਰਜ ਵਾ। ਪਰ ਸਾਡੇ ਸਾਰੇ ਪ੍ਰਚਾਰਕਾਂ ਨੂੰ ਡਰ ਲੱਗਦਾ ਇਹ ਸੱਚ ਦੱਸਣ ਤੋਂ ਕਿ ਸਿੱਖਾਂ ਦਾ ਝੰਡੇ ਵਿੱਚ ਰੰਗ ਨਹੀਂ। ਤੇ ਇੱਥੇ ਆਪਦੇ ਆਪ ਨੂੰ ਕਈ ਬੰਦੇ ਸਮਝਦੇ ਹੁੰਦੇ ਆ ਵੀ ਜਿਹੜੇ IAS ਨੇ, IPS ਨੇ, ਸਿੱਖਾਂ ਦੇ ਲੀਡਰ ਨੇ ਜਿਹੜੇ, ਇਹ ਬੜੇ ਸਿਆਣੇ ਆ। ਮੈਨੂੰ ਲੱਗਦਾ ਸਭ ਤੋਂ ਦੁਨੀਆ ਦੇ ਮੂਰਖ ਬੰਦੇ ਨੇ ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਭਾਰਤੀ ਸੇਵਾ ਕਰਦੇ ਨੇ, ਕਿਉਂਕਿ ਇਹਨਾਂ ਨੂੰ ਤਾਂ ਇੰਨੀ ਅਕਲ ਨਹੀਂ ਵੀ ਜਿਸ ਤਿਰੰਗੇ ਨੂੰ ਅਸੀਂ ਸਲੂਟ ਕਰੀ ਜਾਂਦੇ ਆ ਸਿੱਖਾਂ ਦੇ ਘਰੇ ਜੰਮ ਕੇ, ਇਹ ਤਾਂ ਸਾਡੀ ਕੌਮ ਦਾ ਦੁਸ਼ਮਣ ਤਿਰੰਗਾ, ਇਹਨੇ ਤਾਂ ਸਾਡਾ ਘਾਣ ਕੀਤਾ। ਤੇ ਜਿਹੜਾ ਆਪਦੀ ਦੁਸ਼ਮਣ ਦੇ ਨਿਸ਼ਾਨ ਨੂੰ ਸਲੂਟ ਕਰਦਾ ਬੰਦਾ, ਉਹਦੇ ਨਾਲੋਂ ਮਾੜਾ ਬੰਦਾ ਕੌਣ ਹੋ ਸਕਦਾ? ਉਹਦੀ ਜ਼ਮੀਰ ਮਰੀ ਹੋਈ ਹੈ। ਖੈਰ, ਨਾ ਤਾਂ ਇਹਨਾਂ ਨੇ ਕਦੇ ਮੰਨਣਾ, ਜਿਵੇਂ ਆ ਕਈ ਕਹਿੰਦੇ ਆ ਦਿਖਾਓ ਜੀ ਕਿੱਥੇ ਲਿਖਿਆ ਸਿੱਖਾਂ ਨੂੰ ਜਰੈਮ ਪੇਸ਼, ਜੇ ਦਿਖਾ ਦਈਏ ਫਿਰ ਗੱਲ ਹੀ ਨਹੀਂ ਕਰਦੇ, ਗਾਹਾਂ ਨਹੀਂ ਦੱਸਦੇ ਕਿਸੇ ਨੂੰ, ਕਿਉਂਕਿ ਆਪਦੀ ਤਸੱਲੀ ਹੋ ਗਈ ਫਿਰ ਗਾਹਾਂ ਸ਼ਰਮ ਦੇ ਬਾਰੇ ਦੱਸਦੇ ਨੇ, ਕਿਉਂਕਿ ਹਜ਼ਾਰਾਂ ਬੰਦਿਆਂ ਕੋਲੇ ਇਹ ਕਮਲ ਮਾਰ ਚੁੱਕੇ ਹੁੰਦੇ ਨੇ ਕਿ ਇਹੋ ਜਿਹੀ ਗੱਲ ਹੈ ਨਹੀਂ। ਇਵੇਂ ਹੀ ਜਿਹੜਾ ਮੇਰਾ ਤਾਂ ਯਕੀਨ ਨਹੀਂ ਕਰਨਾ ਵੀ ਖਾਲਿਸਤਾਨੀ ਆ, ਡਾਕਟਰ ਸੰਗਤ ਸਿੰਘ ਤਾਂ ਏਜੰਸੀਆਂ ਦਾ ਬੰਦਾ ਸੀ, ਸਾਰੀ ਉਮਰ ਉਹਨੇ ਭਾਰਤ ਮਾਤਾ ਦੀ ਸੇਵਾ ਕੀਤੀ ਆ। ਉਹਦੀ ਕਿਤਾਬ ਆ ਇਤਿਹਾਸ ਵਿੱਚ ਸਿੱਖ, ਉਹਦੇ 'ਚ ਪੂਰੀ ਡਿਟੇਲ ਦੇ ਨਾਲ ਲਿਖਿਆ ਹੋਇਆ ਕਿ ਸਿੱਖਾਂ ਦਾ ਝੰਡੇ ਵਿੱਚ ਰੰਗ ਨਹੀਂ ਸੀ ਪਾਇਆ, ਹੋਰ ਵੀ ਹਜ਼ਾਰਾਂ ਕਿਤਾਬਾਂ 'ਚ ਵਾ। ਤੇ ਇਸ ਗੱਲ ਦੇ ਵਿੱਚ ਜਦੋਂ ਇਸ ਵਾਰ ਫੇਰ ਹਰ ਘਰ ਤਿਰੰਗਾ ਦੀ ਮੁਹਿੰਮ ਚੱਲ ਰਹੀ ਆ, ਇਸ ਗੱਲ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਕਿ ਸਿੱਖਾਂ ਦੇ ਕਿਸੇ ਅਦਾਰੇ ਉੱਤੇ ਕਿਤੇ ਤਿਰੰਗਾ ਨਾ ਲਹਿਰਾ ਜਾਣ, ਕਿਉਂਕਿ ਇਹ ਇੱਕ ਜਿੱਤ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਸੀ ਤਾਂ ਦੀਪ ਸਿੱਧੂ ਨੂੰ ਬਾਅਦ ਵਿੱਚ ਕਿਤੇ ਮੌਕਾ ਮਿਲਿਆ ਗੱਲ ਕਰਨ ਦਾ, ਉਹਦੇ ਵੀਡੀਓ ਕਲਿੱਪ ਕਈਆਂ ਨੇ ਤੁਸੀਂ ਦੇਖਿਆ ਹੋਣਾ। ਉਹਨੂੰ ਪੁੱਛਿਆ ਵੀ ਇਹ ਕੀ ਘਟਨਾ ਸੀ, ਉਹ ਕਹਿੰਦਾ ਫਿਰ ਆਪਣੇ ਜੂਨ 84 ਨੂੰ ਲਾ ਗਏ ਸੀ ਨਾ ਤੇ ਆਪਾਂ ਉੱਥੇ ਲਾਤਾ। ਤੇ ਸਿੱਖ ਜਵਾਨੀ ਨੇ ਲਾਲ ਕਿਲੇ ਉੱਤੇ ਝੂਲਦੇ ਖਾਲਸਾਈ ਪਰਚਮ ਨੂੰ ਤੇ ਦੂਜੀ ਫੋਟੋ ਜਿਹੜੀ ਤਿਰੰਗਾ ਇਹਨਾਂ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਗੁੰਬਦ ਦੇ ਉੱਤੇ, ਮਮਟੀ ਦੇ ਉੱਤੇ ਲਾ ਕੇ, ਉਹ ਦੋਨੇ ਫੋਟੋਆਂ ਲਾ ਕੇ ਸਿੱਖਾਂ ਨੇ ਬੜਾ ਆਪਦਾ ਮਨ ਹਲਕਾ ਕੀਤਾ ਕਿ ਆਹ ਦੇਖੋ ਜੀ ਅਸੀਂ ਜਿਹੜਾ ਹੈਗਾ ਬਦਲਾ ਲੈ ਲਿਆ, ਅਸੀਂ ਬਰਾਬਰ ਕੰਮ ਕਰ ਲਿਆ। ਤੋਂ ਕੱਲ ਨੂੰ ਇਹਨਾਂ ਨੇ ਤਿਰੰਗੇ ਤੁੰਗੇ ਲਹਿਰਾਉਣੇ ਆ ਤੇ ਇਹਦੇ ਵਿੱਚ
ਸਾਡੀ ਕੌਮ ਨੂੰ ਗਧੀ ਗੇੜ ਪਾਈ ਰੱਖਣ ਲਈ, ਕੰਮ ਲਾਈ ਰੱਖਣ ਲਈ ਭਾਰਤੀ ਸਿਆਸਤ ਤੇ ਸਾਡੇ ਸਿਆਸੀ ਭਲਵਾਨ ਜਿਹੜੇ ਨੇ ਉਹ ਕੰਮ ਲਾਈ ਰੱਖਦੇ ਨੇ। ਉਹ ਇਹ ਜਿਹੜਾ ਨਵਾਂ ਚੱਲਿਆ ਠਗਠਗਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਆ ਰੌਣਕ ਮੇਲਾ, ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਜੀਤ ਅਖਬਾਰ ਵਾਲਿਆਂ ਨੇ ਅੱਜ ਫਰੰਟ ਪੇਜ ਦੇ ਉੱਤੇ ਬੜੀ ਵੱਡੀ ਸੁਰਖੀ ਦੇ ਕੇ ਥਾਂ ਦਿੱਤਾ। ਲੰਬੀ ਚੌੜੀ ਇੰਟਰਵਿਊ ਉਹਨਾਂ ਦੀ ਛਪੀ ਆ, ਜਿਹਦੇ ਵਿੱਚ ਸਾਰਾ ਜਿਹੜਾ ਪੱਖ ਵਾ ਉਹ ਪੇਸ਼ ਕੀਤਾ ਗਿਆ ਸਤਨਾਮ ਸਿੰਘ ਮਾਨਕ ਤੇ ਅਵਤਾਰ ਸਿੰਘ ਸ਼ੇਰਗਿੱਲ ਵੱਲੋਂ। ਪੂਰਾ ਉਹਨੂੰ ਨਵੇਂ ਅਕਾਲੀ ਦਲ ਨੂੰ ਮੌਕਾ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ। ਬਾਦਲ ਕਿਆਂ ਦੇ ਵਾਲੇ ਪਾਸੇ ਤੋਂ ਕਾਫੀ ਹੱਲਾ ਬੋਲਿਆ ਜਾ ਰਿਹਾ। ਆਪਾਂ ਨੂੰ ਪਤਾ ਕਿ ਪਿਛਲੇ ਦਿਨੀ ਧਾਮੀ ਸਾਹਿਬ ਜਿਹੜੇ ਆ ਉਹਨਾਂ ਦੇ ਰਾਹੀਂ ਇੱਕ ਜਿਹੜਾ ਸੀਗਾ ਚੰਗਾ ਕਰਾਰਾ ਵਾਰ ਇਸ ਐਕਟਿਵਿਜ਼ਮ ਦੇ ਉੱਤੇ ਕੀਤਾ ਗਿਆ ਸੀਗਾ ਕਿ ਇਹ ਜੀ ਗਲਤ ਹੋ ਰਿਹਾ, ਇਹ ਜੀ ਚੁਣੌਤੀਆਂ ਦੇਣੀਆਂ ਲਲਕਾਰਨਾ ਗਲਤ ਗੱਲ ਆ। ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਉਸੇ ਟੋਨ ਦੇ ਵਿੱਚ ਬਾਦਲ ਕਿਆਂ ਦੀ ਹਮਾਇਤ ਵਿੱਚ ਤੇ ਨਵੇਂ ਬਣੇ ਅਕਾਲੀ ਦਲ ਦੇ ਖਿਲਾਫ ਜਿਹੜਾ ਮਾਹੌਲ ਆ ਉਹ ਸਿਰਜਣ ਦਾ ਯਤਨ ਕੀਤਾ ਗਿਆ ਕਿ ਜੀ ਵੱਖੋ ਵੱਖਰੇ ਚੁੱਲ੍ਹੇ ਜਿਹੜੇ ਨੇ ਉਹ ਨਹੀਂ ਹੋਣੇ ਚਾਹੀਦੇ, ਇਕੱਠੇ ਹੋਣਾ ਚਾਹੀਦਾ। ਇਹ ਨਹੀਂ ਸਮਝ ਲੱਗੀ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਸੀਗਾ ਤੇ ਚਾਹੇ ਹੁਣ ਆਪਣਾ ਗੜਗੱਜ ਸਾਹਿਬ ਨੇ, ਇਹ ਬਾਦਲ ਧੜੇ ਦੀ ਜਾਂ ਇਹ ਅਕਾਲੀਆਂ ਦੀ ਏਕਤਾ ਨੂੰ ਹੀ ਪੰਥ ਦੀ ਏਕਤਾ ਕਿਵੇਂ ਮੰਨ ਲੈਂਦੇ। ਹਜ਼ਾਰਾਂ ਇਹੋ ਜਿਹੇ ਸਿੱਖਾਂ ਦੇ ਸੰਗਠਨ, ਜਥੇਬੰਦੀਆਂ, ਧਿਰਾਂ, ਧੜੇ ਨੇ ਜਿਹੜੇ ਕਦੇ ਵੀ ਅਕਾਲੀ ਰਾਜਨੀਤੀ ਦਾ ਹਿੱਸਾ ਨਹੀਂ ਬਣਦੇ ਤੇ ਉਹਨਾਂ ਨੂੰ ਇਹ ਸਮਝਦੇ ਹੀ ਕੁਛ ਨਹੀਂ। ਮੈਂ ਤਾਂ ਉਲਟਾ ਇਹ ਦੇਖਿਆ, ਆਪਾਂ ਪਿਛਲੇ ਦਿਨ ਦੀ ਗੱਲ ਕੀਤੀ ਸੀ, 1978 ਤੋਂ ਚੱਲੇ ਸੰਘਰਸ਼ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਉਹਨਾਂ 'ਚ ਅਕਾਲੀ ਦਲ 'ਚ ਤਾਂ ਕੋਈ ਹੈ ਹੀ ਨਹੀਂ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਜਿੰਦਾ ਸੁੱਖਾ, ਭਾਈ ਦਿਲਾਵਰ ਸਿੰਘ ਜਾਂ ਹੋਰ ਬਹੁਤ ਸਾਰੇ, ਭਾਈ ਸੁਖਦੇਵ ਸਿੰਘ ਬੱਬਰ ਜਾਂ ਸੰਤ ਭਿੰਡਰਾਂ ਵਾਲੇ ਜਾਂ ਹੋਰ, ਇਹ ਸਾਰੇ ਕਿਹੜੇ ਅਕਾਲੀ ਦਲ ਦੇ ਮੈਂਬਰ ਸੀ? ਇਹ ਪਤਾ ਨਹੀਂ ਕਿਹੜੀ ਸ਼ਹੀਦਾਂ ਦੀ ਜਥੇਬੰਦੀ ਬਣਾਈ ਫਿਰਦੇ। ਤੇ ਅੱਜ ਫੇਰ ਉਹੀ ਕੰਮ ਚੱਲ ਰਿਹਾ ਵੀ ਪੰਥ 'ਚ ਏਕਤਾ। ਪੰਥ 'ਚ ਏਕਤਾ ਇੰਨੀ ਗੱਲ ਨਾ ਹੋ ਜੂਗੀ ਜੇ ਬਾਦਲ ਦੇ ਵਿਰੋਧੀ ਇਕੱਠੇ ਹੋ ਜਾਣ। ਤੇ ਇਹ ਚੱਕਰ ਦੇ ਵਿੱਚ ਉਹਨਾਂ ਦਾ ਤਾਂ ਪਤਾ ਹੀ ਨਹੀਂ ਕਦੋਂ ਬੀਜੇਪੀ ਨਾਲ ਸਾਂਝ ਪਾ ਲੈਣ। ਉਹ ਤਾਂ RSS ਬੀਜੇਪੀ ਜਿਹੜੀ ਸਿੱਖੀ ਦੀ, ਸਿੱਖਾਂ ਦੀ ਕਾਂਗਰਸ ਵਰਗੀ ਹੀ ਦੁਸ਼ਮਣ ਆ, ਉਹਦੇ ਨਾਲ ਜੱਫੀ ਪਾਉਣ ਨੂੰ ਦੋਨੇ ਤਰ੍ਹਾਂ ਭੱਜੀਆਂ ਫਿਰਦੀਆਂ ਨੇ। ਤੇ ਕਾਂਗਰਸ ਜਿਹੜੀ ਆ ਉਹਦੇ ਬਾਰੇ ਇਹਨਾਂ ਨੂੰ ਦਾ ਨਹੀਂ ਲੱਗਦਾ, ਕਦੇ ਨਾ ਕਦੇ ਇਹ ਗੱਲ ਹੋ ਜਾਣੀ ਆ ਕਿ ਛੱਡੋ ਜੀ ਬਹੁਤ ਹੋ ਗਿਆ, ਹੁਣ ਕਾਂਗਰਸ ਨੂੰ ਵੀ ਆਪਾਂ ਮੌਕਾ ਦਈਏ। ਕਦੇ ਇਹੋ ਜਿਹਾ ਅਕਾਲੀ ਦਲ ਵੀ ਕੋਈ ਬਣਾ ਲੈਣਗੇ ਜਾਲੀ ਜਿਹਾ, ਜਿਹੜਾ, ਕਿਉਂਕਿ ਸਿਆਸਤ ਜਿਹੜੀ ਆ ਉਹ ਬੜੀ ਕੁੱਤੀ ਚੀਜ਼ ਆ, ਉਹਦਾ ਕੋਈ ਮੂੰਹ ਸਿਰ ਹੈ ਹੀ ਨਹੀਂ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਪੂਰਨ ਤੌਰ ਦੇ ਉੱਤੇ ਦੋ ਧੜੇ ਸਿਆਸਤ ਵਿੱਚ ਆ ਚੁੱਕੇ ਨੇ, ਤਾਂ ਇੱਕ ਗੱਲ ਬੜੀ ਕਮਾਲ ਦੀ ਹੈ, ਬਹੁਤ ਸਾਰੇ ਉਹ ਲੀਡਰ ਜਿਹੜੇ ਸਾਰੀ ਆਪਦੀ ਸਿਆਸਤ, ਜਿਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉਦਣ 2 ਦਸੰਬਰ ਨੂੰ ਕਿ ਜੀ ਇਹ 40 ਸਾਲ ਜਿਹੜੀ ਸਿਆਸਤ ਚੱਲੀ ਆ ਉਹ ਸਿੱਖ ਕੌਮ ਦੇ ਲਈ ਗਲਤ ਸੀ ਤੇ ਇਹ ਲੀਡਰ ਅਯੋਗ ਨੇ। ਤਾਂ ਉਹ ਲੀਡਰ ਜਿਹੜੇ ਅਯੋਗ ਸੀ ਜਾਂ 40 ਸਾਲ, ਉਹ ਬੰਦੇ ਅੱਜ ਬਹੁਤ ਜ਼ਿਆਦਾ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ 'ਚ ਪਹਿਲਾਂ ਆ ਚੁੱਕੇ, ਤੇ ਜਿਹੜੇ ਆ ਚੁੱਕੇ ਨੇ ਉਹਨਾਂ ਦੀ ਤਾਂ ਖਾਧੀ ਕੜੀ। ਬਾਕੀਆਂ ਬਾਰੇ ਵੀ ਇਹ ਅਸੀਂ ਸੋਚਦੇ ਸੀ ਵੀ ਕਿਤੇ ਜਿਵੇਂ ਕੱਲ ਪਰਸੋਂ ਬਾਦਲ ਦਾ, ਸੁਖਬੀਰ ਦਾ ਬਿਆਨ ਆਇਆ ਸੀ ਵੀ ਜੀ ਆਓ ਆਪਾਂ ਇਕੱਠੇ ਹੋਈਏ, ਵੀ ਕਿਤੇ ਉਹੋ ਜਿਹਾ ਕਮਲ ਇਹ ਵੀ ਨਾ ਕੁੱਟ ਦੇਣ। ਪਰ ਅੱਜ ਪਹਿਲੀ ਮੀਟਿੰਗ ਸੀਗੀ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ, ਜਿਹੜਾ ਨਵਾਂ ਅਕਾਲੀ ਦਲ ਬਣਿਆ, ਤੇ ਅੱਜ ਹੀ ਉਹਨਾਂ ਨੇ ਕਹਿਤਾ ਵੀ ਇਹ ਜੀ ਜਿਹੜੇ ਬਾਦਲ ਵਾਲੇ ਅਕਾਲੀ ਦਲ ਦੇ ਕੁਝ ਆਗੂ ਨੇ, ਲੀਡਰ ਨੇ, ਉਹ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਕਮਾਲ ਦੀ ਗੱਲ ਹੈ ਕਿ ਜਿਹੜੇ ਬਾਦਲ ਦੇ ਨਾਲ ਉਦੋਂ ਹੁੰਦੇ ਸੀ, ਚੰਦੂ ਮਾਜਰਾ, ਜਗੀਰ ਕੌਰ, ਢੀਂਡਸਾ, ਰੱਖੜਾ, ਬਡਾਲਾ, ਝੂੰਦਾ, ਇਆਲੀ, ਇਹ ਸਾਰੇ ਤਾਂ ਪਹਿਲਾਂ ਹੀ ਆ ਗਏ। ਹੁਣ ਰਹਿ ਗਏ ਉਧਰ ਡਾਕਟਰ ਦਲਜੀਤ ਸਿੰਘ ਚੀਮਾ, ਇੱਕ ਅਰਸ਼ਦੀਪ ਸਿੰਘ ਕਲੇਰ, ਤੇ ਉਹੋ ਜਿਹੇ 2-3 ਹੋਰ ਨੇ, ਆ ਗਰੇਵਾਲ ਲੁਧਿਆਣੇ ਵਾਲਾ। ਤੇ ਕੀ ਇਹ ਵੀ ਇੱਧਰ ਆ ਜਾਣਗੇ?
ਮਤਲਬ ਕੱਲਾ ਸੁਖਬੀਰ ਸਿੰਘ ਬਾਦਲ ਨੂੰ ਜਾਂ ਉਹਦੇ 2-3 ਕੁ ਨੂੰ ਛੱਡ ਕੇ ਬਾਕੀ ਸਾਰੇ ਇੱਧਰ ਆ ਜਾਣਗੇ ਨਾ, ਇਉਂ ਜੇ ਲੱਗਦਾ। ਫਿਰ ਨਵਾਂ ਕੀ ਸਿਰਜਿਆ ਗਿਆ? ਇਹ ਤਾਂ ਸਾਰੇ ਪੁਰਾਣੇ ਉਹੀ ਲੋਕ ਨੇ ਜਿਨ੍ਹਾਂ ਨੇ ਰਲ ਮਿਲ ਕੇ ਪਿਛਲੇ 30-35 ਸਾਲ ਤੋਂ ਕੌਮ ਦੀਆਂ ਬੇੜੀਆਂ 'ਚ ਬੱਟੇ ਪਾਏ ਨੇ। ਇਹ ਤਾਂ ਉਹੀ ਨੇ ਜਿਹੜੇ ਸਰਸੇ ਭਨਿਆਰੇ ਆਰਐਸਐਸ ਨਾਲ ਰਲ ਕੇ ਚੱਲਦੇ ਰਹੇ। ਤੇ ਨਵਾਂ ਅਕਾਲੀ ਦਲ ਨਵਾਂ ਕਿਵੇਂ, ਕਿੰਨਾ ਕੁ ਨਵਾਂ, ਪਤਾ ਨਹੀਂ ਕੀ ਹਿਸਾਬ ਕਿਤਾਬ ਆ। ਪਰ ਅੱਜ ਆ ਗਿਆ ਵਾ ਜਿਹਦੇ ਚ ਧੁੰਦਾ ਸਾਹਿਬ, ਗੋਬਿੰਦ ਸਿੰਘ ਲੌਂਗੋਵਾਲ ਤੇ ਅਮੈਦਪੁਰੀ ਯਾਨੀ ਹਰਪ੍ਰੀਤ ਸਿੰਘ ਹੋਣੀ ਬੈਠੇ ਆ। ਉਹ ਕਹਿੰਦੇ ਜੀ ਬਹੁਤ ਸਾਰੇ ਇਹੋ ਜਿਹੇ ਹੈਗੇ ਆ ਜਿਹੜੇ ਸਾਡੇ ਨਾਲ ਰਲ ਕੇ ਚੱਲਣ ਨੂੰ ਫਿਰਦੇ ਆ ਤੇ ਚੱਲਣਗੇ। ਤੇ ਇਹ ਤਾਂ ਨਵੀਂ ਗੱਲ ਹੀ ਆ ਗਈ ਵੀ ਲੋਕ ਤਾਂ ਸੋਚਦੇ ਸੀ ਕੋਈ ਨਵਾਂ ਅਕਾਲੀ ਦਲ ਬਣੂਗਾ ਤੇ ਇਹ ਹੋਰ ਹੀ ਹੋ ਗਿਆ ਕੰਮ। ਖੈਰ, ਹੁਣ ਅਗਲਾ ਜਿਹੜਾ ਵਿਸ਼ਾ ਹੈ ਉਹ ਇਹ ਆ ਕਿ ਡਾਕਟਰ ਕਰਮਜੀਤ ਸਿੰਘ ਜਿਹੜੇ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਆ, ਉਹਨਾਂ ਦੀ ਵੀਡੀਓ ਪਿਛਲੇ ਦਿਨੀ ਚਰਚਾ ਚ ਆਈ ਸੀਗੀ ਕਿ ਉਹ ਇੱਕ ਦੱਖਣੀ ਭਾਰਤ ਵਿੱਚ ਸਮਾਗਮ ਹੋਇਆ ਜਿੱਥੇ ਬੜੇ ਮਸਕੀਨ ਜੇ ਬਣ ਕੇ, ਬਾਡੀ ਲੈਂਗੁਏਜ ਬੜੀ ਉਹਨਾਂ ਦੀ ਹਲਕੀ ਸੀ। ਉਹ ਜਿਹੜਾ ਬਾਹਮਣਾ ਦਾ ਆਰਐਸਐਸ ਦਾ ਮੁਖੀ ਆ ਮੋਹਨ ਭਾਗਵਤ, ਉਹਦੇ ਸਾਹਮਣੇ ਬੜੇ ਮਸਕੀਨ ਜੇ ਬਣ ਕੇ ਵੀ ਦੇਖੋ ਜੀ ਅਸੀਂ ਤਾਂ ਲੱਗੇ ਹੋਏ ਆ ਆਪਦੇ ਵੱਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅਸੀਂ ਇੱਕ ਚੇਅਰ ਸਥਾਪਿਤ ਕੀਤੀ ਆ, ਉਹਦੇ ਰਾਹੀਂ ਜਿਵੇਂ ਕੋਈ ਬੰਦਾ ਕਹਿ ਰਿਹਾ ਹੋਵੇ, ਜਿਵੇਂ ਕੋਈ ਜਿਹੜਾ ਥਾਣੇਦਾਰ ਆ ਉਹ ਡੀਜੀਪੀ ਦੇ ਮੂਹਰੇ ਖੜ ਕੇ ਬੜੀ ਮਿੰਨਤਾਂ ਤਾਲੇ ਜੇ ਕਰ ਰਿਹਾ ਹੋਵੇ ਕਿ ਜੀ ਮੈਨੂੰ ਐਵੇਂ ਨਾ ਝਿੜਕੋ, ਮੈਂ ਤਾਂ ਆਪਦੇ ਇਲਾਕੇ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਸਿੱਖਾਂ ਦਾ ਕਤਲੇਆਮ ਕਰਾਉਣ ਦੇ ਵਿੱਚ, ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌੜਾ ਜਿਹਾ ਟਾਈਮ ਦਿਓ, ਆਪਾਂ ਖਿੱਚ ਦਿਆਂਗੇ ਕੰਮ, ਹੋਰ ਮਾਰ ਲਾਂਗੇ 50-60 ਮੁੰਡੇ, ਐਡੀ ਕਿਹੜੀ ਗੱਲ। ਉਹ ਐ ਜੇ ਲੱਗਦਾ ਸੀ। ਪਰ ਗਿਆਨੀ ਜਿਹੜਾ ਹਰਪ੍ਰੀਤ ਸਿੰਘ ਆ, ਉਹਦੇ ਮੌਕੇ ਵੀ ਇਹੋ ਜਿਹੇ ਕਈ ਜਿਹੜੇ ਸੀਗੇ ਜਥੇਦਾਰੀ ਦੇ ਮੌਕੇ ਗੱਲਾਂ ਆਈਆਂ ਤੇ ਅਸੀਂ ਲਗਾਤਾਰ ਇਹ ਰੌਲਾ ਪਾਉਂਦੇ ਆ ਰਹੇ ਹਾਂ ਕਿ ਸਾਡੇ ਵਿਦਿਅਕ ਸਿਸਟਮ ਦੇ ਵਿੱਚ ਬਹੁਤ ਵੱਡਾ ਘਪਲਾ ਚੱਲ ਰਿਹਾ। ਜਿੰਨੇ ਸਾਡੇ ਯੂਨੀਵਰਸਿਟੀਆਂ 'ਚ ਸਰਦਾਰ ਕਪੂਰ ਸਿੰਘ ਲਿਖ ਗਏ ਆ ਬਹੁਤ ਚਿਰ ਪਹਿਲਾਂ ਕਿ ਜਿਹੜੇ ਆ ਸਕਾਲਰ ਵਿਦਵਾਨ ਤੇ ਵੱਡੀਆਂ ਵੱਡੀਆਂ ਪੂਛਾਂ ਲਾਈ ਫਿਰਦੇ ਆ ਨਾ, ਇਹਨਾਂ ਸਾਰਿਆਂ ਦਾ ਕੰਮ ਇਹੀ ਆ ਕਿ ਸਿੱਖੀ ਦੀਆਂ ਜੜ੍ਹਾਂ ਹੌਲੀ 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 ਹਿਲਾਈ ਚੱਲੋ, ਕਦੇ ਨਾ ਕਦੇ ਤਾਂ ਸਿੱਖੀ ਪੱਟੀ ਜਾਊਗੀ। ਸੋ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਉਹਦੇ 'ਚ ਕਰਮਜੀਤ ਸਿੰਘ ਜਿਹੜਾ ਹੈ ਉਹਨੂੰ ਅਕਾਲ ਤਖਤ ਸਾਹਿਬ ਤੇ ਸੰਮਣ ਕੀਤਾ ਗਿਆ ਕਿ ਜੀ 15 ਦਿਨ ਦੇ ਵਿੱਚ ਆ ਕੇ ਨਿੱਜੀ ਰੂਪ ਦੇ ਵਿੱਚ ਤੁਸੀਂ ਆ ਕੇ ਆਪਦਾ ਸਪਸ਼ਟੀਕਰਨ ਦਿਓ। ਸੋ ਕਰਮਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਲਿਆ ਗਿਆ ਤੇ ਉੱਥੇ ਆ ਕੇ ਉਹ ਕਹਿ ਦੂਗਾ ਜਾਂ ਇਨ ਬਿਟਵੀਨ 15 ਦਿਨ ਦੇ ਵਿੱਚ ਆਰਐਸਐਸ ਦੇ ਜਿਹੜੇ ਬਹੁਤ ਸਾਰੇ ਵੱਡੀਆਂ ਥਾਵਾਂ ਤੇ ਬੈਠੇ ਆ ਆਪਣੀ ਕੌਮ ਦੇ ਅਦਾਰਿਆਂ 'ਚ ਅਗਲੇ, ਉਹਨਾਂ ਰਾਹੀਂ ਸੁਨੇਹਾ ਲੱਗ ਜੂਗਾ ਕਿ ਜੀ ਥੋੜਾ ਜਿਹਾ ਢਿੱਲਾ ਕਰ ਲਓ, ਜਾਂ ਜੀ ਇਹ ਫੜਿਆ ਗਿਆ ਤੇ ਇਹਨੂੰ ਇੰਨਾ ਕੁ ਕਰਕੇ ਐ ਸਾਰ ਦੋ, ਕੋਈ ਵਿਚਾਲੜਾ ਜਿਹਾ ਕੱਢ ਲੈਣਗੇ। ਕਿਉਂਕਿ ਨਾ ਤਾਂ ਆਰਐਸਐਸ ਨੇ ਆਪਦੇ ਦੱਲੇ, ਆਪਦੇ ਬੰਦੇ, ਆਪਦੇ ਏਜੰਟ ਸਾਰੇ ਜਿਹੜੇ ਆ ਉਹਨਾਂ ਨੂੰ ਨੰਗੇ ਹੋਣ ਦੇਣਾ। ਪਰ ਇਹ ਕੰਮ ਚੱਲ ਰਿਹਾ। ਸਾਡੀ ਕੌਮ ਜਿਹੜੀ ਆ ਜਿੱਥੇ ਆਪਦੇ ਸਿਧਾਂਤ ਲਈ, ਆਪਦੇ ਖਾਲਿਸਤਾਨ ਲਈ, ਆਪਣੀ ਸਾਰੀ ਚੀਜ਼ ਲਈ ਲੜ ਰਹੀ ਆ, ਉੱਥੇ ਇਸ ਫਰੰਟ ਉੱਤੇ ਬਹੁਤ ਅਵੇਸਲੀ ਆ ਕਿਉਂਕਿ ਸਾਡੇ ਇਤਿਹਾਸ ਨੂੰ, ਸਾਡੇ ਸਿਧਾਂਤ ਨੂੰ ਬਹੁਤ ਵੱਡੀ ਸੱਟ ਜਿਹੜੀ ਆ ਇਹ ਲੋਕ ਮਾਰ ਰਹੇ ਨੇ। ਤੇ ਹੈਰਾਨੀ ਦੀ ਗੱਲ ਇਹ ਆ ਕਿ ਸਾਰਿਆਂ ਨੂੰ ਪਤਾ ਇਸ ਗੱਲ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਬਾਹਮਣਵਾਦ ਦੇ ਪ੍ਰਚਾਰ ਲਈ ਤੇ ਸਿੱਖੀ ਦੇ ਖਾਤਮੇ ਲਈ ਵਰਤਿਆ ਜਾ ਰਿਹਾ। ਪਰ ਸਾਡੇ ਬੰਦੇ ਜੇ ਕੋਈ ਹੋਰ ਸਿਆਸੀ ਮਸਲਾ ਹੋਵੇ ਉਹਦੇ ਤੇ ਬੜੀ ਗਹਿ ਗੱਡਮੀ ਸਰਗਰਮੀ ਹੁੰਦੀ, ਪਰ ਇਸ ਮਸਲੇ ਤੇ ਦੜ ਜੀ ਵੱਟ ਕੇ ਟਾਈਮ ਕੱਢਣ ਦਾ ਚੱਲਦਾ। ਸੋ ਚੰਗੀ ਗੱਲ ਆ ਕਿ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਤੇ ਇਸ ਮਸਲੇ ਦੇ ਵਿੱਚ ਬੜੀ ਸਰਗਰਮੀ ਨਾਲ ਸਿੱਖ ਨੌਜਵਾਨ ਕੰਮ ਕਰ ਰਹੇ ਨੇ। ਇੱਥੇ ਦੋ ਯੂਨੀਵਰਸਿਟੀ 'ਚ ਗਰੁੱਪ ਨੇ, ਜੁਝਾਰ ਸਿੰਘ ਤੇ ਜੁਗਰਾਜ ਸਿੰਘ, ਤੇ ਦੋਨਾਂ ਨੇ ਚੰਗਾ ਮੋਰਚਾ ਜਿਹੜਾ ਗੱਡਿਆ ਹੋਇਆ। ਇੱਕ ਅੱਜ ਬੜੀ ਹੋਰ ਤਰੀਕੇ ਦੀ ਗੱਲ ਆਈ ਆ ਕਿ ਪੰਜਾਬ ਸਰਕਾਰ ਨੇ ਸਾਰੇ ਸਰਪੰਚਾਂ ਨੂੰ, ਪੰਚਾਇਤ ਸਕੱਤਰਾਂ ਨੂੰ, ਜਿਹੜਾ BDPO ਦਫ਼ਤਰ ਹੁੰਦਾ ਉਹਦੇ ਰਾਹੀਂ ਇੱਕ ਚਿੱਠੀ ਕੱਢੀ ਹੈ। ਉਹ ਇਹ ਆ ਕਿ ਜਿਹੜਾ ਸਪੋਕਸਮੈਨ ਅਖਬਾਰ ਆ, ਇਹ ਸਾਰੇ ਜਿਹੜੇ ਪੰਜਾਬ ਦੇ ਪੰਚਾਇਤਾਂ ਵਾਲਿਓ ਤੁਹਾਨੂੰ ਲਵਾਉਣਾ ਪਊਗਾ, ਇਹਦਾ ਖਰਚਾ ਜਿਹੜਾ ਹੈਗਾ ਤੁਹਾਨੂੰ ਪੰਚਾਇਤ ਨੂੰ ਭਰਨਾ ਪਊਗਾ। ਜਾਣੀ ਕਿ ਸਾਫ਼ ਜੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਸਪੋਕਸਮੈਨ ਨੂੰ ਅਪਣਾ ਲਿਆ। ਇਹਨੂੰ ਪੰਥ ਦਾ ਅਖਬਾਰ ਸਮਝਦੇ ਹੁੰਦੇ ਸੀ ਲੋਕ,
ਇਹ ਪੰਥ ਦਾ ਅਖਬਾਰ ਹੈ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਤਰੀਕੇ ਨਾਲ ਉਹਦੀ ਹਮਾਇਤ ਵਿੱਚ ਆਉਣਾ ਪੈ ਗਿਆ ਕਿ ਸਰਕਾਰੀ ਤੌਰ ਦੇ ਉੱਤੇ ਆਰਡਰ ਜਾਰੀ ਕਰਤਾ। ਸ਼ੇਰ ਜੇ ਵਾਲਾ ਆਰਡਰ ਆਇਆ ਹੋਇਆ ਤੇ ਉਹ ਕਹਿੰਦੇ ਜੀ ਵੀ ਸਾਰੇ ਪੰਜਾਬ ਦੀਆਂ ਪੰਚਾਇਤਾਂ ਲਵਾਉਣ। ਪਰ ਇਹਦਾ ਮਤਲਬ ਇਹ ਹੈ ਕਿ ਇਹਦੇ ਚ ਭਗਵੰਤ ਮਾਨ ਦੀ ਤੁਣਤਣੀ ਪਹਿਲਾਂ ਵੀ ਵੱਜਦੀ ਹੈ ਤੇ ਗਾਹਾਂ ਵੀ ਵੱਜਿਆ ਕਰੂਗੀ। ਇਹ ਅਖਬਾਰ ਨੇ ਸਾਡੇ ਦਿਲਾਂ ਨੂੰ ਇੱਕ ਵਾਰੀ ਬੜਾ ਟੁੰਬਿਆ। ਆਪਾਂ ਸਾਰਿਆਂ ਨੇ ਪੂਛ ਚੱਕੀ ਹੁੰਦੀ ਸੀ। ਅਸੀਂ ਸਾਡੇ ਵਰਗੇ ਹੋਰ ਜਜ਼ਬਾਤੀ ਸਿੱਖਾਂ ਨੇ ਬਹੁਤ ਇਹਦੇ ਲਈ ਕੰਮ ਕੀਤਾ ਤੇ ਪਰ ਇਸ ਅਖਬਾਰ ਨੇ ਸਿੱਖ ਕੌਮ ਦੇ ਅੰਦਰ ਸ਼ੀਆ ਸੁੰਨੀ ਵਰਗੇ ਹਾਲਾਤ ਬਣਾਏ। ਸਿੱਖਾਂ ਦੇ ਆਪਣੇ ਉਹ ਮਸਲੇ ਜਿਨ੍ਹਾਂ ਦਾ ਸਦੀਵੀ ਜਾਂ ਪੱਕਾ ਹੱਲ ਗੁਲਾਮੀ ਦੀ ਹਾਲਤ ਵਿੱਚ ਨਾਮੁਮਕਿਨ, ਉਹ ਛੇੜ ਕੇ ਸਾਡੇ ਸਿੰਘ ਫਸਾਏ। ਸਿੱਖਾਂ ਦੇ ਵਿੱਚ ਵੰਡੀਆਂ, ਦਫੇੜ, ਕਲੇਸ਼, ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਇਹ ਅਖਬਾਰ ਆ ਤੇ ਹੁਣ ਇਹਨੂੰ ਸਰਕਾਰ ਦੀ ਸਰਪ੍ਰਸਤੀ ਮਿਲ ਗਈ ਹੈ। ਸੋ ਜਿਹੜੀ ਗੱਲ ਲੋਕਾਂ ਦੇ ਸਮਝ ਨਹੀਂ ਸੀ ਪੈਂਦੀ ਕਿ ਇਹ ਅਖਬਾਰ ਠੀਕ ਆ ਜਾਂ ਗਲਤ ਆ, ਹੁਣ ਇਸ ਗੱਲ ਦੇ ਵਿੱਚ ਕੋਈ ਬਹੁਤਾ ਉਹਲਾ ਪੜਦਾ ਨਹੀਂ ਰਿਹਾ ਕਿ ਇਹ ਭਾਰਤ ਮਾਤਾ ਦਾ ਹੀ ਪ੍ਰੋਜੈਕਟ ਵਾ ਜਿਹਦਾ ਨਿਸ਼ਾਨਾ ਸਾਡੀ ਕੌਮ ਦੇ ਵਿੱਚ ਜੂਤ ਪਤਾਣ ਕਰਾਉਣਾ, ਆਪਸ ਵਿੱਚ ਹੀ ਸਿੰਘ ਫਸਾਉਣੇ, ਇਹ ਸਾਰਾ ਕੁਝ ਸੀਗਾ। ਖੈਰ, ਅੱਜ ਇਹ ਖਬਰ ਆਈ ਆ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਜਿਹੜੀ ਇੱਥੇ ਪ੍ਰਧਾਨ ਮੰਤਰੀ ਸੜਕ ਯੋਜਨਾ, ਉਹਦੇ ਵਿੱਚ 800 ਕਰੋੜ ਦੇ ਕਰੀਬ ਪ੍ਰੋਜੈਕਟ ਵਾ ਜਿਹੜੇ ਪੇਂਡੂ ਵਿਕਾਸ ਫੰਡ ਦੇ ਤਹਿਤ ਜਾਂ ਹੋਰ, ਉਹ ਪਹਿਲਾਂ ਹੀ ਰੋਕੇ ਹੋਏ ਨੇ ਤੇ ਹੁਣ ਹੋਰ ਵੀ ਸੜਕਾਂ ਵਗੈਰਾ ਰੋਕ ਦਿੱਤੀਆਂ ਨੇਗੀਆਂ ਕਿ ਜੀ ਤੁਸੀਂ ਸਾਡਾ ਸਾਥ ਨਹੀਂ ਦਿੰਦੇ। ਸੋ ਪੰਜਾਬ ਦਾ ਵਿਕਾਸ ਜਿਹੜਾ ਹੈਗਾ, ਉਹ ਕਹਿੰਦੇ ਅਸਲੀ ਤਾਂ ਗੱਲ ਆਪਾਂ ਨੂੰ ਪਤਾ ਹੀ ਆ ਤਕਲੀਫ ਕੀ ਆ ਕਿ ਪੰਜਾਬ ਲੱਤ ਢੰਨ ਨਹੀਂ ਨਿੰਘਦਾ, ਇੱਥੇ ਪੰਥ ਵਸਦਾ। ਤੋ ਦਿੱਲੀ ਵਾਲਿਆਂ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਬੜੀ ਤਕਲੀਫ ਆ ਕਿ ਪੰਜਾਬ ਜਿਹੜਾ ਹੈ ਉਹ ਮਾਤਾ ਦਾ ਮਾਲ ਕਾਹਤੋਂ ਨਹੀਂ ਬਣਦਾ। ਜਿੰਨੇ ਕੁ ਸਿੱਖ ਇੱਥੇ ਕੌਮ ਦੀ ਚੜ੍ਹਦੀ ਕਲਾ ਜਾਂ ਪੰਜਾਬ ਦੇ ਹੱਕਾਂ ਹਿੱਤਾਂ ਲਈ ਲੜਦੇ ਆ, ਉਹਦਾ ਦੁੱਖ ਵਾ ਤੇ ਫਿਰ ਸਜ਼ਾ ਦੇ ਰਹੇ ਨੇ ਆਪਦੇ ਵੱਲੋਂ ਕਿ ਅਸੀਂ ਜੀ ਤੁਹਾਡਾ ਵਿਕਾਸ ਨਹੀਂ ਕਰਨਾ। ਭਾਈ ਅਸੀਂ ਵਿਕਾਸ ਤੋਂ ਬਗੈਰ ਜੌਲਾਂਗੇ, ਪਰ ਆਹ ਜਿਹੜਾ ਤੁਸੀਂ ਕਰਨ ਨੂੰ ਫਿਰਦੇ ਹੋ ਕੰਮ, ਇਹ ਨਹੀਂ ਜੇ ਚੱਲਣਾ। ਖੈਰ, ਹੁਣ ਅੱਜ ਦਾ ਜਿਹੜਾ ਦੌਰ ਆ ਉਹਦੇ ਵਿੱਚ ਸਾਡੀ ਹੋਂਦ ਦਾ, ਸਾਡੀ ਹਸਤੀ ਦਾ ਜਿਹੜਾ ਸਵਾਲ ਆ ਉਹ ਦਿਨੋਂ ਦਿਨ ਸੈਂਟਰ ਐਕਸਲ ਤੇ ਆ ਰਿਹਾ ਤੇ ਸਾਡੀ ਇਹਦੇ ਵਿੱਚ ਜਿਹੜੀ ਕੌਮ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ। ਜਿਹੜਾ ਖਾਲਿਸਤਾਨ ਦਾ ਏਜੰਡਾ ਲੈ ਕੇ ਤੁਰੀਆਂ ਹੋਈਆਂ ਸੰਸਥਾਵਾਂ ਨੇ, ਉਹ ਆਪਦੇ ਤਰੀਕੇ ਨਾਲ ਕੰਮ ਕਰ ਰਹੀਆਂ ਨੇ, ਚੰਗੀ ਗੱਲ। ਪਰ ਜਿਵੇਂ ਬੱਬਰ ਖਾਲਸਾ ਇੰਟਰਨੈਸ਼ਨਲ ਹੈ, ਉਹਨੂੰ ਚਾਹੀਦਾ ਹੈ, ਅਸੀਂ ਪਿਛਲੇ ਦਿਨੀ ਵੀ ਇਹ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ ਵੀ ਗੱਲ ਕੀਤੀ ਸੀ ਕਿ ਓਵਰਗਰਾਊਂਡ ਫਰੰਟ ਦੇ ਉੱਤੇ ਆਉਣ। ਜਿਵੇਂ ਉਹਨਾਂ ਕੋਲੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਬਣੀ ਹੈ, ਉਹਦੇ ਨਾਂ ਤੇ ਉਹ ਸਰਗਰਮੀ ਕਰਦੇ ਹੈ, ਪਰ ਉਹਨਾਂ ਨੂੰ ਚਾਹੀਦਾ ਕਿ ਓਵਰਗਰਾਊਂਡ ਫਰੰਟ ਦੇ ਉੱਤੇ ਜਿਵੇਂ 1992 ਦੇ ਦੌਰ ਵਿੱਚ ਉਹਨਾਂ ਨੇ ਇੱਕ ਬੱਬਰ ਅਕਾਲੀ ਦਲ ਬਣਾਇਆ ਸੀ ਤੇ ਇੱਕ ਬੱਬਰਾਂ ਦੀ ਵਿਦਿਆਰਥੀ ਜਥੇਬੰਦੀ ਬਣਾਈ ਸੀ। ਇਸ ਮੌਕੇ ਪੰਜਾਬ ਦੀ ਧਰਤੀ ਉੱਤੇ ਸਾਨੂੰ ਇਹੋ ਜਿਹੀਆਂ ਹੋਰ ਫਰੰਟ ਉੱਤੇ ਜਨਤਕ ਲਾਮਬੰਦੀ ਕਰਨ ਵਾਲੀਆਂ ਜਥੇਬੰਦੀਆਂ ਦੀ ਲੋੜ ਆ, ਜਿਹੜੀ ਸਾਡੀ ਕੌਮ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਨੌਜਵਾਨ ਨੇ, ਅੱਡ ਅੱਡ ਖਿਆਲਾਂ ਵਾਲੇ, ਹਰ ਤਰ੍ਹਾਂ ਦੇ ਸਿੱਖ ਲਈ ਸਾਡੇ ਕੋਲੇ ਜਥੇਬੰਦੀ ਹੋਣੀ ਚਾਹੀਦੀ ਆ। ਕੋਈ ਸਿੱਖਾਂ ਦਾ ਮੁੰਡਾ ਇਹ ਨਾ ਕਵੇ ਕਿ ਮੇਰੇ ਵਿਚਾਰਾਂ ਦੀ, ਮੇਰੇ ਲਈ ਤਾਂ ਕੋਈ ਧਿਰ ਧੜਾ ਹੈ ਹੀ ਨਹੀਂ। ਤੋਂ ਹਰ ਤਰ੍ਹਾਂ ਦੇ ਸਿੱਖ ਨੌਜਵਾਨ ਨੂੰ ਅਸੀਂ ਪਲੇਟਫਾਰਮ ਦਈਏ, ਇਹ ਸਾਰੇ ਪਲੇਟਫਾਰਮ ਕੌਮ ਦੇ ਲਈ ਕੰਮ ਆਉਣ। ਜਾਣੀ ਕਿ ਜਿਵੇਂ ਹੁਣ ਆਹ ਚੰਗਾ ਚਾਹੇ ਮਾੜਾ ਜਿਹੜਾ ਨਵਾਂ ਅਕਾਲੀ ਦਲ ਬਣਿਆ, ਬਹੁਤ ਸਾਰੇ ਪੰਥਕ ਜਜ਼ਬਾਤਾਂ ਨਾਲ ਜੁੜੇ ਬੰਦੇ, ਹੁਣ ਹਰੇਕ ਨੇ ਤਾਂ AK-47 ਚੱਕ ਨਹੀਂ ਲੈਣੀ, ਜਾਂ ਬਹੁਤ ਸਾਰੇ ਬੰਦੇ ਇਹ ਨੇ ਜਿਹੜੇ ਅਜੇ ਖਾਲਿਸਤਾਨ ਨਹੀਂ ਕਹਿੰਦੇ। ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਸਾਰੀ ਕੌਮ ਖਾਲਿਸਤਾਨ ਤੇ ਆਵੇ, ਪਰ ਜਿਨ੍ਹਾਂ ਨੂੰ ਅਜੇ ਇੱਥੇ ਤੱਕ ਨਹੀਂ ਆਇਆ ਖਿਆਲ, ਉਹਨਾਂ ਦਾ ਜਿਹੜਾ ਰਾਬਤਾ ਤਾਂ ਸਾਡੇ ਸਾਰਿਆਂ ਨਾਲ ਆਪਣੇ ਰਹਿਣਾ ਹੀ ਆ। ਸੋ ਉਹਨਾਂ ਨੇ ਵੀ ਆ ਨਵੇਂ ਅਕਾਲੀ ਦਲ ਨੂੰ ਵੀ ਹਿਰਾਂ ਘੱਤਤੀ। ਉਹ ਮੇਰੇ ਦਿਮਾਗ 'ਚ ਆਉਂਦੀ ਸੀ ਗੱਲ ਇਹ ਕਿ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਵੀ ਇੱਥੇ ਅਕਾਲੀ ਦਲ ਬਣਿਆ ਹੋਇਆ ਤੇ ਇੱਕ ਇਹ ਨਵਾਂ ਬਣ ਗਿਆ। ਤੋ ਇਸ ਗੱਲ ਦੇ ਵਿੱਚ ਕੋਈ ਜਿਵੇਂ ਯੂਥ ਵਿੰਗ ਨੌਜਵਾਨਾਂ ਦਾ ਬਣੇ, ਤਾਂ ਜਿਵੇਂ
ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਹਦੇ ਚ ਕੋਈ ਪੰਥਕ ਜਾਂ ਖਾਲਿਸਤਾਨੀ ਪਿਛੋਕੜ ਵਾਲਾ ਨੌਜਵਾਨ ਯੂਥ ਵਿੰਗ ਦਾ ਪ੍ਰਧਾਨ ਹੋਵੇ ਤੇ ਉਹਨੂੰ ਇਹ ਅਲਾਓ ਕਰਨ ਕਿ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਾਉਣ ਦੇ ਲਈ, ਕਿਉਂਕਿ ਜਿਹੜੀ ਉੱਪਰਲੀ ਵੱਡੀ ਸਿਆਸਤ ਵਾ ਉਹਦੀਆਂ ਕਈ ਲਿਮਿਟੇਸ਼ਨ ਹੋਣਗੀਆਂ, ਪਰ ਜੇਕਰ ਇੱਕ ਯੂਥ ਵਿੰਗ ਨਾਲ ਆਵੇ ਉਹ ਬਾਹਰ ਅੰਦਰ ਜਿਹੜਾ ਸਾਡਾ ਭਾਈਚਾਰਾ ਬੈਠਾ ਉਹਨੂੰ ਮੈਂ ਬੇਨਤੀ ਕਰਦਾ ਕਿ ਜੀ ਅੱਗੇ ਤੁਸੀਂ ਆਮ ਆਦਮੀ ਪਾਰਟੀ ਸਾਡੇ ਗਲ 'ਚ ਲਿਆ ਕੇ ਪਾਤੀ ਆ, ਤੇ ਇਹ ਜਿਹੜਾ ਨਵਾਂ ਅਕਾਲੀ ਦਲ ਬਣ ਰਿਹਾ ਇਹਦੇ ਵੱਲ ਧਿਆਨ ਦੇਵੋ, ਜਾਂ ਬੱਬਰ ਅਕਾਲੀ ਦਲ ਵਰਗੀ ਕੋਈ ਧਿਰ ਬਣਾਓ, ਪਰ ਪੰਜਾਬ ਦੇ ਵਿੱਚ ਇੱਕ ਨਵੇਂ ਪਲੇਟਫਾਰਮ ਦੀ ਲੋੜ ਆ ਜਿਹੜਾ ਸਿੱਖ ਨੌਜਵਾਨੀ ਨੂੰ ਪੰਥਕ ਅਤੇ ਖਾਲਿਸਤਾਨੀ ਜਿਹੜਾ ਮਾਹੌਲ ਆ ਉਹ ਦੇਵੇ, ਤਾਂ ਕਿ ਹੋਰ ਵਧੀਆ ਤਰੀਕੇ ਨਾਲ ਕੌਮ ਦੇ ਸੇਵਾਦਾਰ ਜਿਹੜੇ ਆ ਉਹ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਜਿਹੜਾ ਇਹ ਸਾਰੇ ਕਾਸੇ ਦੇ ਵਿੱਚ ਇਹ ਕੀ ਆ ਕਿ ਵਕਤ ਆ ਰਿਹਾ ਜਦੋਂ ਇਹਨਾਂ ਸਾਰੇ ਅਕਾਲੀ ਦਲਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਸਾਂਝਾ ਮੋਰਚਾ ਲਾਉਣਾ ਪੈਣਾ। ਹਾਲਾਤ ਧੱਕ ਕੇ ਇਹਨਾਂ ਸਾਰਿਆਂ ਨੂੰ ਲੈ ਕੇ ਜਾਣਗੇ, ਤੁਹਾਡੇ ਸਾਹਮਣੇ ਆ ਬਾਦਲ ਹੋਣੀ ਜਦੋਂ ਦਿਨੋਂ ਦਿਨ ਇਰਰੈਲੇਵੈਂਟ ਹੁੰਦੇ ਜਾਣਗੇ, ਗਿਆਨੀ ਹਰਪ੍ਰੀਤ ਸਿੰਘ ਵਾਲੀ ਧਿਰ ਜਦੋਂ ਰੈਲੇਵੈਂਟ ਹੋਣਾ ਚਾਹੂਗੀ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਦੇਖਿਓ, ਜਿਵੇਂ ਧਰਮ ਯੁੱਧ ਮੋਰਚਾ ਲਾਉਣਾ ਪਿਆ ਸੀ ਨਾ ਜਦੋਂ ਸਾਰੇ ਪਾਸਿਓਂ ਹੱਥਲ ਹੋ ਗਏ, ਨਾ MP ਬਣ ਸਕੇ ਨਾ MLA 1980 ਚ, ਤਾਂ ਉਵੇਂ ਹੀ ਸਿੱਖਾਂ ਦੇ ਪੰਜਾਬ ਦੇ ਪੰਥ ਦੇ ਮੁੱਦਿਆਂ ਦੇ ਉੱਤੇ ਇੱਕ ਨਵੀਂ ਐਕਟਿਵਿਜ਼ਮ, ਨਵਾਂ ਮੋਰਚਾ ਜਿਹੜਾ ਹੈਗਾ ਉਹ ਲੱਗੇਗਾ। ਉਸ ਮੌਕੇ ਸਾਡੇ ਸਾਰਿਆਂ ਦੇ ਕੋਲ ਮੌਕਾ ਵਰਤਣ ਦੇ ਲਈ ਉਹ ਨੌਜਵਾਨ ਤਿਆਰ ਹੋਣੇ ਚਾਹੀਦੇ ਆ ਜਿਹੜੇ ਇਸ ਲਹਿਰ ਦੇ ਵਿੱਚੋਂ ਜਿਹੜੀ ਹੋਰ ਨਵੀਂ ਬੁਲੰਦੀ ਲੈਣ, ਨਵੀਆਂ ਪੋਜੀਸ਼ਨਾਂ ਸਮਝਣ ਅਤੇ ਉਹਨਾਂ ਦੀ ਜਿਹੜੀ ਸਕੂਲਿੰਗ ਹੋਵੇ ਤਾਂ ਕਿ ਖਾਲਿਸਤਾਨ ਦੀ ਲਹਿਰ ਨੂੰ ਹੋਰ ਜ਼ਿਆਦਾ ਤੇਜ਼ ਤੇ ਤਿੱਖਾ ਕੀਤਾ ਜਾ ਸਕੇ। ਸੋ ਇਹ ਤੇ ਇਹੋ ਜਿਹੇ ਹੋਰ ਬਹੁਤ ਸਾਰੇ ਮਸਲੇ ਜਿਹੜੇ ਆ ਉਹ ਆਪਾਂ ਇਸੇ ਪ੍ਰੋਗਰਾਮ 'ਚ ਵਿਚਾਰਦੇ ਰਵਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ